ਅਗਲੀ ਖਬਰ ਜਿਸ ਤਰ੍ਹਾਂ ਆਪਾਂ ਸ਼ੁਰੂਆਤ ਦੇ ਵਿੱਚ ਕੀਤੀ ਸੀ ਵੀ ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਜਿਹੜਾ ਆ ਐਸਵੀ 509। ਸੋ ਇਸ ਬਿੱਲ ਦਾ ਮਤਲਬ ਇਹ ਆ ਵੀ ਅਮਰੀਕਾ ਦੇ ਵਿੱਚ ਜਿਹੜੇ ਕੈਲੀਫੋਰਨੀਆ 'ਚ ਲੋਕ ਵੱਸਦੇ ਆ ਉਹਨਾਂ ਨੂੰ ਕਿਸੇ ਵੀ ਦੁਨੀਆ ਦੀ ਸਰਕਾਰ ਉਹ ਲੋਕਾਂ ਨੂੰ ਕਿਸੇ ਤਰ੍ਹਾਂ ਕੇ ਜਾਂ ਇਦਾਂ ਨਾ ਕਹੇ ਵੀ ਜੀ ਤੁਹਾਨੂੰ ਅਸੀਂ ਵੀਜ਼ਾ ਨਹੀਂ ਦੇਣਾ, ਤੁਸੀਂ ਕਿਸਾਨਾਂ ਦੇ ਹੱਕ 'ਚ ਪ੍ਰੋਟੈਸਟ ਕਰ ਰਹੇ ਹੋ, ਦਲਿਤਾਂ ਦੇ ਹੱਕ 'ਚ ਪ੍ਰੋਟੈਸਟ ਕਰ ਰਹੇ ਹੋ, ਜਾਂ ਕੋਈ ਸਿੱਖ ਆਪਣੇ ਜਿਹੜੇ ਆ ਆਪਣੇ ਧੱਕਾ ਹੁੰਦਾ ਉਹਦੀ ਗੱਲ ਕਰਦਾ ਹੈਗਾ। ਸੋ ਇਹ ਜਿਹੜਾ ਬਿੱਲ ਸੀ ਇਹਦਾ ਮੇਨ ਮਕਸਦ ਇਹ ਆ ਵੀ ਜੋ ਕੈਲੀਫੋਰਨੀਆ ਦੇ ਵਿੱਚ ਜਿੰਨੀਆਂ ਵੀ ਐਮਰਜੈਂਸੀ ਸਰਵਿਸਿਜ਼ ਆਫਿਸ ਹੈਗੇ ਆ, ਚਾਹੇ ਉਹ ਪੁਲਿਸ ਆ, ਉਹਨਾਂ ਨੂੰ ਟ੍ਰੇਨਿੰਗ ਦੇਣੀ ਹੈਗੀ ਆ। ਸੋ ਉਹ ਟ੍ਰੇਨਿੰਗ ਜਿਹੜੀ ਆ ਉਹ ਕੌਣ ਜਿਹੜਾ ਆ ਤੁਹਾਨੂੰ ਕਿਸੇ ਵੀ ਬੰਦੇ ਨੂੰ ਡਰਾ ਰਿਹਾ, ਧਮਕਾ ਰਿਹਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ। ਸੋ ਇਹ ਬਿੱਲ ਕਈ ਕਮੇਟੀਆਂ ਚੋਂ ਲੰਘਦਾ ਆ। ਸੋ ਕੱਲ ਇਹਦੀ ਇੱਕ ਕਮੇਟੀ ਦੇ ਵਿੱਚ ਹੀਅਰਿੰਗ ਸੀ। ਉਸ ਹੀਅਰਿੰਗ ਦੇ ਵਿੱਚ ਸਿਰਫ 2 ਸਿੱਖ, ਇੱਕ ਸਿੱਖ ਕੋਲੀਸ਼ਨ ਤੋਂ ਬੀਬੀ ਸੀ ਤੇ ਇੱਕ ਹੋਰ ਨੌਜਵਾਨ ਆਪਣਾ ਸਿੱਖ ਸੀ। ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਿੰਦੂ ਆ ਉਹ ਇਸ ਦੇ ਵਿਰੋਧ ਵਿੱਚ ਪਹੁੰਚੇ ਹੋਏ ਸੀ। ਤੇ 2 ਹਿੰਦੂਆਂ ਦੀਆਂ ਆਰਗੇਨਾਈਜੇਸ਼ਨ ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਕੋਹਿਨਾ ਉਹਨਾਂ ਦੇ ਰਿਪਰੈਜ਼ੈਂਟੇਟਿਵ ਵਕੀਲ ਪਹੁੰਚੇ ਹੋਏ ਸੀ, ਜਿਨ੍ਹਾਂ ਨੇ ਇਹ ਕਿਹਾ ਵੀ ਉੱਥੇ ਉਹਨਾਂ ਨੇ ਪੂਰਾ ਰੌਲਾ ਪਾਇਆ ਵੀ ਦੇਖੋ ਜੀ ਸਾਡੇ ਮੰਦਿਰਾਂ ਦੇ ਉੱਤੇ ਅਟੈਕ ਕੀਤਾ ਗਿਆ, ਮੰਦਿਰਾਂ ਨੂੰ ਡੀਫੇਸ ਕੀਤਾ ਗਿਆ। ਹਾਲਾਂਕਿ ਉਸ ਬਿੱਲ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਜਿਹੜਾ ਮੁੱਦਾ ਆ ਉਹ ਇਹਨਾਂ ਨੂੰ FBI ਕੋਲ ਜਾਂ ਲੋਕਲ ਪੁਲਿਸ ਵਾਲਿਆਂ ਕੋਲ ਜਾਣਾ ਚਾਹੀਦਾ ਹੈਗਾ। ਸੋ ਪੂਰੀ ਜਿਹੜੀ ਆ ਭਾਰਤ ਸਰਕਾਰ ਇਨਡਾਇਰੈਕਟਲੀ ਇਹਦੇ ਵਿੱਚ ਇਨਵੋਲਵ ਆ ਵੀ ਇਹ ਬਿੱਲ ਕਿਤੇ ਕੈਲੀਫੋਰਨੀਆ 'ਚ ਪਾਸ ਨਾ ਹੋ ਜਾਏ। ਜੇ ਕੈਲੀਫੋਰਨੀਆ 'ਚ ਇਹ ਬਿੱਲ ਪਾਸ ਹੁੰਦਾ ਸੋ ਇਹ ਹੋਰ ਸਟੇਟਾਂ 'ਚ ਵੀ ਜਾਊਗਾ, ਅਲਟੀਮੇਟਲੀ ਇਹ US ਦੀ ਕਾਂਗਰਸ ਦੇ ਕੋਲ ਵੀ ਜਾਊਗਾ। ਪਰ ਆਪਣੇ ਲੋਕ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਛੋਟੇ-ਛੋਟੇ ਮੁੱਦਿਆਂ ਤੇ ਗੁਰੂ ਘਰਾਂ ਦੀਆਂ ਇਲੈਕਸ਼ਨਾਂ 'ਚ, ਨਗਰ ਕੀਰਤਨਾਂ 'ਚ, ਹੋਰ ਕੰਮਾਂ ਦੇ ਵਿੱਚ ਬਿਜ਼ੀ ਰਹਿੰਦੇ ਆ। ਜਿੱਥੇ ਆਪਾਂ ਰਹਿੰਦੇ ਆ, ਜਿੱਥੇ ਸਾਡੇ ਬੱਚੇ ਆ, ਉਹਨਾਂ ਫਿਊਚਰ ਦੇ ਲਈ ਜਿਹੜਾ ਬਿੱਲ ਹੁੰਦਾ ਆ ਉਹਦੇ ਲਈ ਅਸੀਂ ਚੁੱਪ ਰਹਿੰਦੇ ਆ। ਜਿੱਥੇ ਕੁਛ ਹੋਣਾ ਨਹੀਂ ਉੱਥੇ ਦਾ ਅਸੀਂ ਸਾਰਾ ਜਿਹੜਾ ਆ ਜਿੱਥੇ ਕਿਸੇ ਨੇ ਜਾਣਾ ਨਹੀਂ ਜਾਂ ਚੱਲ ਵੀ ਜਾਊਗੇ 5% ਉੱਥੇ ਲਈ ਅਸੀਂ ਸਾਰਾ ਰੌਲਾ ਪਾਉਂਦੇ ਰਹਿੰਦੇ ਆ। ਸੋ ਬਹੁਤ ਹੀ ਕੱਲ ਨਮੋਸ਼ੀ ਹੋਈ। ਜੇ ਤੁਸੀਂ ਹੀਅਰਿੰਗ ਸੁਣੋ ਤੇ ਤੁਸੀਂ ਜਿਹੜਾ ਆ ਤੁਸੀਂ ਦੇਖੋਗੇ ਵੀ ਕਿਸ ਤਰ੍ਹਾਂ ਜਿਹੜਾ ਆ ਭੰਡੀ ਪ੍ਰਚਾਰ ਉਹਨਾਂ ਵੱਲੋਂ ਕੀਤਾ ਗਿਆ। ਬਿਲਕੁਲ ਹਰਜੋਤ ਸਿੰਘ ਜੀ, ਇਹ ਕੱਲ ਕਮਾਲ ਦੀ ਹੋਈ ਜਿਹੜੀ ਉਹ ਗੱਲ ਸੀਗੀ। ਆਪਣੇ ਵੀ ਲੋਕਾਂ ਨੂੰ ਥੋੜ੍ਹਾ ਜਿਹਾ ਜਿਹੜਾ ਧਿਆਨ ਰੱਖਣਾ ਚਾਹੀਦਾ। ਦੇਖੋ, ਕਿਉਂਕਿ ਚੀਜ਼ਾਂ ਤਾਂ ਬਹੁਤ ਕੁਛ ਜਿਹੜੀਆਂ ਉਹ ਚੱਲ ਰਹੀਆਂ ਹੁੰਦੀਆਂ ਆ ਵੀ ਜੇ ਇੱਦਾਂ ਦੀ ਕੋਈ ਹੀਅਰਿੰਗ ਸੀਗੀ, ਕੋਈ ਮੀਟਿੰਗ ਸੀ ਤਾਂ ਦੱਸਣਾ ਤਾਂ ਚਾਹੀਦਾ ਨਾ। ਕਮਿਊਨਿਟੀ ਨੂੰ ਦੱਸੋ ਜੀ, ਵੀ ਜੇ ਕੋਈ ਪਹੁੰਚ ਸਕਦਾ ਆ ਤਾਂ ਪਹੁੰਚੂਗਾ। ਉੱਥੇ ਤੁਸੀਂ ਦੇਖੋ ਵੀ 9 ਸਾਲ ਦੇ ਬੱਚੇ ਤੋਂ ਲੈ ਕੇ ਡਾਕਟਰ ਤੱਕ ਸਾਰੇ ਉਹਨਾਂ ਨੇ ਸੱਦੇ ਹੋਏ ਸੀਗੇ ਇਸ ਤੇ ਉਲਟ ਕਰਨ ਗੋਰੇ ਦੇ ਤੱਕ ਲਈ। ਉਹਨੇ ਆਪਣੇ ਸਪੋਰਟ ਦੇ ਵਿੱਚ ਸੱਦੇ ਹੋਏ ਸੀ। ਹਾਂਜੀ, ਵੀ ਇਸ ਬਿੱਲ ਦੇ ਉਲਟ ਦੇ ਵਿੱਚ ਉਹਨਾਂ ਨੇ ਸੱਦੇ ਸੀ। 9 ਸਾਲ ਦਾ ਨਿਆਣਾ ਹਾਈ ਸਕੂਲਰ ਜਿਹੜੇ ਆ ਉਹ 9th ਗ੍ਰੇਡ ਵਾਲਾ ਜਿਹੜੇ ਆ ਉਹ ਉੱਥੇ ਆਏ ਹੋਏ। ਸੌਫਟਮੋਰ ਜਿਹੜੇ ਆ ਉੱਥੇ ਕਾਲਜ ਵਾਲੇ ਜਿਹੜੇ ਆ ਉਹ ਉੱਥੇ ਪਹੁੰਚੇ ਹੋਏ ਸੀਗੇ। ਫਿਰ ਆਮ ਕਮਿਊਨਿਟੀ ਦੇ ਬੰਦਿਆਂ ਤੋਂ ਲੈ ਕੇ, ਬੀਬੀਆਂ ਤੋਂ ਲੈ ਕੇ ਉਹਨਾਂ ਨੇ ਡਾਕਟਰ ਤੱਕ ਵੀ ਜਿਹੜੇ ਉਹਦੇ ਵਿੱਚ ਉਹਨਾਂ ਨੇ ਸੱਦੇ ਹੋਏ ਸੀਗੇ। ਤੇ ਸਾਡਿਆਂ ਨੂੰ ਪਤਾ ਹੀ ਨਹੀਂ, ਲੱਗਦਾ ਹੀ ਕੁਛ ਨਹੀਂ ਜਿਹੜਾ ਵੀ ਕੀ। ਪ੍ਰਿਜ਼ਨੋ ਤੋਂ ਲੈ ਕੇ ਬੀਬੀਆਂ ਉੱਥੇ ਪਹੁੰਚੀਆਂ ਹੋਈਆਂ ਸੀ। ਹੁਣ ਕੱਲੇ ਸੈਕਰਾਮੈਂਟੋ ਏਰੀਏ 'ਚ 12 ਦੇ ਕਰੀਬ ਗੁਰੂ ਘਰ ਆ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਕਿੰਨੇ ਕੁ ਜਿਹੜਾ ਆ ਸ਼ਰਮ ਆਉਣੀ ਚਾਹੀਦੀ ਆ, ਸਿੱਖਾਂ ਨੂੰ ਅਸੀਂ ਸ਼ਰਮ ਆਉਣੀ ਚਾਹੀਦੀ ਆ। ਉਹ ਚਲੋ ਵੱਖਰੀ ਗੱਲ ਆ ਵੀ ਆਊਗੀ ਕਿ ਨਹੀਂ ਆਊਗੀ, ਉਹ ਡਿਫਰੈਂਟ ਗੱਲ ਆ। ਤੇ ਜਿਹੜੇ ਇਹ ਹੀਅਰਿੰਗਸ ਜਦੋਂ ਹੋ ਰਹੀਆਂ ਆ ਤੇ ਭਾਈ ਜੇ ਦੱਸੋਗੇ ਨਹੀਂ ਤਾਂ ਫਿਰ ਪਤਾ ਕਿੱਦਾਂ ਲੱਗਣਾ ਆ। ਥੋੜਾ ਬਹੁਤਾ ਦੱਸ ਤਾਂ ਦਿਆ ਕਰੋ। ਅਸੀਂ ਕਿਹੜਾ ਤੁਹਾਨੂੰ ਕੋਈ ਚਾਰਜ ਕਰਨਾ ਹੈ ਇਹਦੀ ਅਨਾਊਂਸਮੈਂਟ ਕਰਨ ਦੇ ਲਈ। ਅਸੀਂ ਤਾਂ ਬਹੁਤ ਸਾਰੇ ਜਾਣੇ ਆਪਣੇ ਕੋਲੋਂ, ਹਰ ਇੱਕ ਜਣਾ ਜਿਹੜਾ ਸ਼ਿੱਦਤ ਦੇ ਨਾਲ ਲੱਗਾ ਹੋਇਆ ਵੀ ਜ਼ੋਰ ਲਾਉਣ ਦੇ ਲਈ। ਕਈ ਵਾਰੀ ਇਹ ਵੀ ਕਹਿ ਦਿੱਤਾ ਜਾਂਦਾ ਵੀ ਨਹੀਂ ਇਸ ਵਾਰੀ ਆਉਣ ਦੀ ਲੋੜ ਨਹੀਂ। ਏਦਾਂ ਨਹੀਂ ਕਦੀ ਵੀ ਕਹਿਣਾ। ਇਹ ਜਿਹੜੇ ਵੀ ਕੋਈ ਕਹਿੰਦੇ ਨੇ ਨਾ ਏਦਾਂ ਦੇ, ਇਹ ਟੋਟਲੀ ਗਲਤ ਗੱਲ ਆ। ਜਿੰਨਾ ਜ਼ਿਆਦਾ ਤੁਸੀਂ ਇਕੱਠ ਸ਼ੋਅ ਕਰਦੇ ਆ ਓਨਾ ਜ਼ਿਆਦਾ ਹੀ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ ਸੈਨੇਟ ਦੀ ਪਹਿਲੀ ਕਮੇਟੀ ਦੀ ਹੀਅਰਿੰਗ ਸੀਗੀ, ਜੇ ਉਦੋਂ ਆਪਾਂ ਨਾ ਰੌਲਾ ਪਾਇਆ ਹੁੰਦਾ, ਸਿੱਖ ਨਾ ਜਾਂਦੇ, ਤੇ ਜਿਹੜੇ ਦੂਜੇ ਪਹੁੰਚੇ ਹੋਏ ਸੀ ਇਸ ਦੇ ਵਿਰੋਧ ਦੇ ਵਿੱਚ, ਉਹਨਾਂ ਨੇ ਫੇਰ ਉੱਤੇ ਪਾ ਜਾਣਾ ਸੀ। ਉਹ ਚਲੋ ਇਹ ਤਾਂ ਫਿਰ ਖੁਸ਼ਕਿਸਮਤੀ ਦੀ ਗੱਲ ਆ ਵੀ 5 ਜਣਿਆਂ ਨੇ ਹਾਂ ਕੀਤੀ, 2 ਜਣਿਆਂ ਨੇ ਕਮੇਟੀ ਦੇ ਉੱਤੇ ਵੋਟ ਨਹੀਂ ਪਾਈ। ਅਸੈਂਬਲੀ ਮੈਂਬਰ ਜਿਹੜੇ ਡਾਕਟਰ ਬੈਂਸ ਆ ਉਹ ਖੁਦ ਉਸ ਕਮੇਟੀ ਦੇ ਉੱਤੇ ਸੀਗੇ। ਜਿਹੜੇ ਸੈਨੇਟਰ ਕੈਬਰੇਓ ਉਹ ਉਹਨਾਂ ਨੇ ਉਸ ਨੂੰ ਪੇਸ਼ ਕੀਤਾ। 2 ਜਾਣੇ ਜਿਹੜੇ ਉਹ ਬੋਲੇ ਸ਼ੈਰਿਫ ਡਿਪਾਰਟਮੈਂਟ ਦੇ, ਉਹਨਾਂ ਦੀ ਯੂਨੀਅਨ ਵੱਲੋਂ, ਉਹਨਾਂ ਦੇ ਜਿਹੜੇ ਮੇਨ ਐਸੋਸੀਏਸ਼ਨ ਵੱਲੋਂ, ਉਹ ਸਾਰੇ ਜਾਣਿਆਂ ਨੇ ਕਿਹਾ ਵੀ ਨਹੀਂ ਇਸ ਦੇ ਨਾਲ ਸਾਨੂੰ ਜਿਹੜਾ ਉਹ ਫਾਇਦਾ ਹੋਊਗਾ। ਉਧਰ HAF ਵਾਲੇ ਜਿਹੜੇ ਆ ਉਹ ਆਈ ਥਿੰਕ
ਸਮੀਰ ਜਿਹੜਾ ਕਾਲੜਾ ਹੈ ਉਹ ਉੱਥੇ ਪਹੁੰਚਿਆ ਸੀ, ਉਸਨੇ ਬਹੁਤ ਉਲਟ ਜਿਹੜਾ ਉਸ ਚੀਜ਼ ਦੇ ਵਿੱਚ ਬੋਲਿਆ। ਕਹਿੰਦੇ ਜੀ ਉਹਨੇ ਤਾਂ ਇੱਥੋਂ ਤੱਕ ਵੀ ਜਿਹੜਾ ਵਿੱਚ ਦਾਵਾ ਕੀਤਾ, ਕਹਿੰਦੇ ਵੀ ਜਿਹੜੀ ਸੈਨੇਟਰ ਉਹਨੇ ਸਾਨੂੰ ਮੀਟਿੰਗ ਨਹੀਂ ਦਿੱਤੀ, ਸੈਨੇਟਰ ਖੁਦ ਬੋਲਦੀ, ਕਹਿੰਦੀ ਵੀ ਇਹਨਾਂ ਦੇ ਬੰਦਿਆਂ ਨਾਲ ਕਈ ਵਾਰੀ ਗੱਲਬਾਤ ਹੋਈ ਹੈ। ਉਹ ਝੂਠ ਹੀ ਉੱਥੇ ਜਿਹੜੇ ਉੱਥੇ ਖੜ ਕੇ ਜਿਹੜੇ ਉਹ ਬੋਲੀ ਜਾਂਦੇ ਆ। ਉਹ ਦੂਜੀ ਇੱਕ ਜਿਹੜੀ ਕੋਹਨਾ ਵਾਲੀ ਸੀ, ਉਹ ਕਹਿੰਦੇ ਵੀ ਡਾਇਵਰਸਿਟੀ ਇਸ ਦੇ ਵਿੱਚ ਹੋਣੀ ਚਾਹੀਦੀ ਆ, ਜਦ ਉਹਦੇ ਵਿੱਚ ਆਲਰੇਡੀ ਕੋਈ ਨਾਂ ਹੀ ਨਹੀਂ ਹੈਗਾ, ਕਿਸੇ ਇੱਕ ਕੌਮ ਦਾ ਜਾਂ ਕਈ ਭਾਈਚਾਰੇ ਦਾ ਨਾਂ ਨਹੀਂ ਆ। ਉਹ ਕਹਿੰਦੇ ਵੀ ਕੋਈ ਵੀ ਫੋਰਨ ਏਜੰਟ ਆ ਕੇ ਇੱਥੇ ਜੇ ਅਮਰੀਕਨਸ ਨੂੰ ਜਿਹੜਾ ਟਾਰਗੇਟ ਕਰਦਾ ਆ ਤਾਂ ਭਾਈ ਉਹਦੇ ਉਲਟ ਕਾਰਵਾਈ ਹੋਣੀ ਚਾਹੀਦੀ, ਉਹਦੀ ਟ੍ਰੇਨਿੰਗ ਜਿਹੜੀ ਉਹ ਹੋਣੀ ਚਾਹੀਦੀ ਆ। ਤੇ ਇਹਦੇ ਵਿੱਚ ਤੁਸੀਂ ਦੇਖੋ ਜਿਹੜੇ ਨਾ ਆਪਣੇ ਰਾਜਕਰਮਵੀਰ ਸਿੰਘ ਜੀ ਪੂਰੀ ਜਿੱਤ ਜਿਹੜੀ ਆ ਉਹ ਡਿਕਲੇਅਰ ਕਰ ਰਹੇ ਆ। ਉਹਨਾਂ ਨੇ ਆਲਰੇਡੀ ਪਟੀਸ਼ਨ ਵੀ ਜਿਹੜੀ ਸ਼ੁਰੂ ਕੀਤੀ ਆ ਹਿੰਦੂਆਂ ਨੇ, oppose SV 509 stop California from creating suspicion about Hindu Americans। ਹਾਲਾਂਕਿ ਤੁਹਾਡਾ ਨਾਂ ਹੀ ਨਹੀਂ ਹੈਗਾ ਉਹਦੇ ਵਿੱਚ, ਤਾਂ ਵਿੱਚ ਨਾਂ ਹੀ ਨਹੀਂ ਹੈਗਾ ਤੁਹਾਡਾ। ਇਹਦਾ ਮਤਲਬ ਤੁਸੀਂ ਕਰਦੇ ਹੋ ਤਾਂ ਹੀ ਤੁਹਾਨੂੰ ਜਿਹੜੀਆਂ ਭਾਜਣਾ ਪਈਆਂ ਆ ਨਾ। ਸੋ ਕੱਲ ਉਹਨਾਂ ਨੇ ਪੂਰਾ ਜਿੱਦਾਂ ਲੋਕਾਂ ਨੂੰ ਕਾਲਾਂ ਕੀਤੀਆਂ ਉਹਨੀ ਅਸੈਂਬਲੀ ਮੈਂਬਰਸ ਨੂੰ, ਉਹ ਕਹਿੰਦੇ ਸਾਡੀ ਜਿੱਤ ਹੋਈ ਆ ਵੀ 2 ਅਸੈਂਬਲੀ ਮੈਂਬਰਾਂ ਤੋਂ ਅਸੀਂ ਨਾ ਕਰਾਉਣ ਦੇ ਵਿੱਚ ਕਾਮਯਾਬ, ਕਿਉਂਕਿ ਉਹਨਾਂ ਨੇ ਵੋਟ ਹੀ ਨਹੀਂ ਪਾਈ। ਉਹਨਾਂ ਟੂ ਆਵਰ ਵਰਕ thanks to our work 2 members withheld their votes until the opposition is heard। ਸੋ ਦੇਖੋ ਵੀ opposition ਜਿਨ੍ਹਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੈ, ਮਾਰੇ ਸਿੱਖ ਜਾ ਰਹੇ ਆ, ਮਾਰਨ ਸਿੱਖਾਂ ਨੂੰ ਆ ਰਹੇ ਆ, ਜਾਂ ਇਰਾਨੀਅਨ ਮੂਲ ਦੇ ਲੋਕ, ਇੱਕ ਇਰਾਨੀਅਨ ਬੰਦਾ ਵੀ ਉੱਥੇ ਗਿਆ ਸੀ, ਉਹ ਬਿੱਲ ਦੇ ਹੱਕ ਸੀ, ਜਾਂ ਚਾਈਨੀਜ਼ ਮੂਲ ਦੇ ਲੋਕ ਜਾਂ ਰਸ਼ੀਅਨ ਇੱਥੇ ਕਰ ਰਹੇ ਹੈਗੇ ਆ। ਤੇ ਇਹਦੇ ਵਿੱਚ ਉਨੀ ਸ਼ਰੇਆਮ ਉਹ ਕਹਿ ਰਹੇ ਹੈਗੇ ਆ, ਕਹਿੰਦੇ ਪਏ ਹਿੰਦੂ yesterday Hindu advocacy took center stage in the hearing SV 509 in California Emergency Management Committee। ਕਹਿੰਦੇ ਪਈ ਹਿੰਦੂ ਐਡਵੋਕੇਸੀ, ਬਿਲਕੁਲ ਉਹਨਾਂ ਦੇ 2 ਬੰਦੇ ਉੱਥੇ ਬੈਠੇ, ਜਿਸ ਤਰ੍ਹਾਂ ਪੁਸ਼ਪਾ ਪ੍ਰਸਾਦ ਇਹ ਕੋਇਨਾ ਦੀ, ਸਮੀਰ ਕਾਲੜਾ ਜਿਹੜਾ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ। ਤੇ ਉਹ ਕਹਿੰਦੇ ਆ ਵੀ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਜੋ ਮੰਦਰਾਂ ਤੇ ਅਟੈਕ ਹੋਇਆ ਉਹਦੀ ਅਵੇਅਰਨੈਸ ਨੂੰ ਰੇਜ਼ ਕੀਤਾ, danger of First Amendment and Khalistan movement itself। California lawmakers were totally unaware of anything like this। ਤੁਸੀਂ ਦੇਖੋ ਵੀ ਕਿੱਥੇ ਖਾਲਿਸਤਾਨ ਉਹਦੇ ਵਿੱਚ ਆ ਗਿਆ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਦੇ ਵਿੱਚ। ਸੋ ਟੋਟਲੀ ਜਿਹੜਾ ਮਿਸਗਾਈਡ ਕਾਂਦੀ, ਪਰ ਉਹਨੇ ਪੂਰੀ ਮੈਜੋਰਟੀ ਦਿਖਾਲੀ ਆ। 50 ਤੋਂ ਵੱਧ ਜਿਹੜੀਆਂ kudos to ਕਹਿੰਦੇ 50+ Hindus and many organizations they joined to state their opposition। ਤੇ ਸਿੱਖ ਉਹ ਸੁੱਤੇ ਰਹੇ ਹੈਗੇ ਆ। ਸਿੱਖ ਕਹਿੰਦੇ ਵੀ ਏਸੀ ਲਾ ਕੇ ਕਮਰਿਆਂ 'ਚ ਬਈਏ, ਆਪਾਂ ਕੰਮ ਬੜਾ ਵਧੀਆ ਚੱਲ ਰਿਹਾ ਆ, ਲੋੜ ਨਹੀਂ ਆਪਾਂ ਨੂੰ ਕੁਝ ਵੀ ਕਰਨ ਦੀ, ਆਪਾਂ ਡਾਲਰ ਕਮਾਉਣ ਆਏ ਆ, ਡਾਲਰ ਕਮਾਈਏ ਤੇ ਪਿੱਛੇ ਘੱਲੀਏ ਤੇ ਚਲੋ ਨਜ਼ਾਰੇ ਲਈਏ। ਬਸ ਇੰਨੇ ਕੁ ਜੋਗਾ ਜਿਹੜਾ ਆ ਮੈਨੂੰ ਲੱਗਦਾ ਕਮਿਊਨਿਟੀ ਹੁਣ ਬਣ ਕੇ ਜਿਹੜੀ ਉਹ ਰਹਿ ਗਈ। ਕੌੜੇ ਲੱਗਣੇ ਕਈਆਂ ਨੂੰ ਇਹ ਸ਼ਬਦ, ਪਰ ਹੈ ਰਿਐਲਿਟੀ ਇਹੀ ਜੀ। ਜਿਹੜਾ ਜ਼ੋਰ ਲਾਵਾਂਗੇ ਦੱਸਾਂਗੇ ਤਾਂ ਪਤਾ ਲੱਗਣਾ, ਨਹੀਂ ਤਾਂ ਕਰਨਾ ਹੀ ਕੱਖ ਨਹੀਂ। ਅਸੀਂ ਹੱਥ ਤੇ ਹੱਥ ਧਰ ਕੇ ਬੈਠੇ ਰਹਿਣਾ। ਬਾਦਲ ਨੇ ਉਹ ਕਰਤਾ ਸੀਗਾ, ਕੈਪਟਨ ਉਹ ਕਰੀ ਜਾਂਦਾ, ਭਗਵੰਤ ਮਾਨ ਨੇ ਉਹ ਕਰ ਦੇਣਾ ਆ, ਮਜੀਠੀਏ ਨੂੰ ਅੰਦਰ ਕਰ ਲਿਆ ਆ, ਇਹਦੀ ਲਾਲਾ ਜਿੰਨੀ ਮਰਜ਼ੀ ਕਰਾਈ ਜਾਓ, ਮੋਦੀ ਨੇ ਉਹ ਕਰ ਦੇਣਾ। ਮੋਦੀ ਇੱਥੇ ਆ ਕੇ ਤੁਹਾਡੇ ਦੇਖੋ ਉਹਨੇ ਪ੍ਰੌਕਸੀ ਖੜੀ ਕਰਤੀ ਏਡੀਆਂ ਤਗੜੀਆਂ, ਤੁਹਾਡੇ ਹੱਕ ਇੱਥੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਮਾਰਨ ਦੇ ਲਈ ਜਿਹੜਾ ਉਹ ਆ ਰਿਹਾ। ਅਸੈਸੀਨੇਸ਼ਨ ਦੇ ਅਟੈਂਪਟ ਕਰਦੇ, ਅਸੈਸੀਨੇਸ਼ਨ ਗਵਾਂਢੀ ਮੁਲਕ 'ਚ ਹੋ ਗਈ, ਇੱਥੇ ਲੋਕਾਂ ਨੂੰ ਜਿਹੜੀ ਆ ਧਮਕੀਆਂ ਮਿਲਦੀਆਂ ਆ। ਜਦੋਂ ਰੈਫਰੈਂਡਮ ਹੋਣਾ ਹੁੰਦਾ ਉਦੋਂ ਇਹ ਆਪ ਹੀ ਲਿਖ ਲੁਖ ਲੈਂਦੇ ਆ ਤੇ ਫਿਰ ਬਾਅਦ ਦੇ ਵਿੱਚ ਰੌਲਾ ਰੱਪਾ ਜਿਹੜਾ ਉਹ ਇਸ ਚੀਜ਼ ਦੇ ਨਾਲ ਉਸ ਦੇ ਉਲਟ ਪਾਉਂਦੇ ਆ। 2 ਵੋਟਾਂ ਜਿਹੜੀਆਂ ਉਹਨਾਂ ਨੇ ਨਾ ਨਹੀਂ ਮਤਲਬ ਉਹਨਾਂ ਨੇ ਪਾਈਆਂ ਹੀ ਨਹੀਂ, ਵਿਦ ਹੈਲਡ ਕਰ ਲਈਆਂ, ਇਹਦਾ ਮਤਲਬ ਕੰਮ ਖਰਾਬ ਹੋ ਗਿਆ। ਉਹ ਕਹਿੰਦੇ ਵੀ ਅਸੀਂ ਕੰਮ, ਸੋ ਉਹਨਾਂ ਨੇ ਪੂਰੇ ਕੱਲੇ ਜਿਹੜੇ ਅਸੈਂਬਲੀ ਮੈਂਬਰਸ ਦੇ ਟੈਲੀਫੋਨ ਨੰਬਰ ਦਿੱਤੇ, ਲੋਕਾਂ ਨੇ 100 ਦੀ ਗਿਣਤੀ 'ਚ ਉਹਨਾਂ ਨੂੰ ਕਾਲਾਂ ਕੀਤੀਆਂ। ਸੋ ਜਿੱਧਰ ਨੂੰ ਸਿਚੁਏਸ਼ਨ ਇਹ ਚੱਲ ਰਹੀ ਆ, ਠੀਕ ਹੈ, ਅਸੈਂਬਲੀ ਦੀ ਇਸ ਜਿਹੜੀ ਕਮੇਟੀ ਜੋ ਪਾਸ ਹੋ ਗਿਆ, ਮੈਨੂੰ ਲੱਗਦਾ ਇਹ ਬਿੱਲ ਫੇਲ ਹੋਣਾ ਆ। ਸੋ ਉਹ ਆਰਗੇਨਾਈਜੇਸ਼ਨ, ਉਹ ਸਿੱਖ ਆਰਗੇਨਾਈਜੇਸ਼ਨ, ਉਹ ਸਿੱਖ ਜਿਹੜੇ ਕਹਿੰਦੇ ਆ ਵੀ ਸਾਡਾ ਤਾਂ ਰਾਜ ਆਉਣ ਵਾਲਾ ਆ ਬਹੁਤ ਜਲਦੀ, ਤੁਹਾਡਾ ਰਾਜ ਤਾਂ ਉਹ ਬਾਅਦ 'ਚ ਆਊਗਾ, ਪਹਿਲਾਂ ਜਿਹੜੇ ਤੁਹਾਡੇ ਹੱਕ ਆ ਇੱਥੇ ਵਾਲੇ ਉਹ ਵੀ ਤੁਹਾਡੇ ਤੋਂ ਖੋਹ ਹੋ ਜਾਣੇ ਆ। ਕੋਈ ਮਾੜੀ ਮੋਟੀ ਵੀ ਤੁਸੀਂ ਕਿਸੇ ਦੇ ਹੱਕ ਦੇ ਵਿੱਚ ਗੱਲ ਕਰੋਗੇ ਨਾ, ਜਿੱਥੇ ਮਿਨੋਰਟੀਜ਼ ਦੇ ਨਾਲ ਧੱਕਾ ਹੁੰਦਾ, ਚੱਕ ਕੇ ਉਹਨੀ ਅੰਦਰ ਹੀ ਕਰਨੇ ਆ। ਉਹਨਾਂ ਨੇ ਡਰਾਣਾ ਹੀ ਆ ਤੁਹਾਨੂੰ, ਪਹਿਲਾਂ ਹੀ ਡਰੀ ਜਾਂਦੇ ਆ। ਕਈਆਂ ਦੇ ਉੱਤੇ ਜਿਹੜੇ ਪਹਿਲਾਂ ਹੀ ਡਰਾਏ ਉਹ ਨਾਂ ਲੈ ਕੇ ਰਾਜੀ ਨਹੀਂ ਹੈਗੇ। ਸੋ ਇਹ ਸਿਚੁਏਸ਼ਨ ਜਿਹੜੀ ਅੱਜ ਦੀ ਆ, ਜਿਹੜੀ ਬਹੁਤ ਹੀ ਮਾੜੀ ਖਬਰ ਹੈਗੀ ਆ। ਦੇ ਗੁਰੂ ਘਰ ਬਣਾ ਲਏ ਆਪਾਂ। ਹਾਂ ਬਸ ਉਹ ਦਿਖਾਵੇ ਨੂੰ, ਸ਼ਰਮੀ ਦੀ ਗੱਲ ਆ ਵੀ ਸਾਡੇ ਉੱਥੇ ਬੰਦੇ ਜਿਹੜੇ ਪਹੁੰਚ ਨਹੀਂ ਸਕੇ ਹੈਗੇ, ਤੇ ਨਾ ਕਿਸੇ ਨੂੰ ਪਤਾ ਵੀ ਆਹ ਚੀਜ਼ ਜਿਹੜੀ ਉਹ ਚੱਲ ਰਹੀ ਆ, ਲਾਲਾ ਕਰਾ ਦੇਣੀ। ਹਾਂਜੀ ਜੀ ਅਸੀਂ ਚਿੱਠੀ ਲਿਖਤੀ ਆ ਜੀ, ਹੁਣ ਸਾਡਾ ਕੰਮ ਠੀਕ ਹੋ ਗਿਆ। ਇਹ ਚਿੱਠੀ ਲਿਖ ਕੇ ਗੱਲ ਨਹੀਂ ਬਣਦੀ ਜੀ। ਅਗਲੇ ਦੇਖੋ ਪੂਰੀ ਤਰ੍ਹਾਂ ਜਿੱਦਾਂ ਆਪਾਂ ਉਦੋਂ ਰੌਲਾ ਪਾ ਕੇ ਬੰਦੇ ਜਿਹੜੇ ਉੱਥੇ ਇਕੱਠੇ ਕਰਕੇ ਲੈ ਕੇ ਜਾਂਦੇ ਰਹੇ ਆ,
ਉਹਨਾਂ ਨੇ ਦੇਖਿਆ ਵੀ ਯਾਰ ਜੇ ਸਿੱਖ ਇੱਦਾਂ ਕਰ ਸਕਦੇ ਤੇ ਵੀ ਇਹੀ ਕਰਦੇ ਆ। ਇਹ ਇਸ ਵਾਰ ਚੁੱਪ ਚਪੀਤੇ ਜਿਹੜਾ ਉਹਨਾਂ ਨੇ ਉਹ ਕਰ ਦਿੱਤਾ। ਤੇ ਸਾਡੀਆਂ ਜਿਹੜੀਆਂ ਆਰਗੇਨਾਈਜੇਸ਼ਨਾਂ ਆ ਆਈਆਂ ਸੀਗੀਆਂ, ਤੁਸੀਂ ਹਿਸਾਬ ਲਾ ਲਓ ਪ੍ਰਿਜ਼ਨੋ ਤੱਕ ਜੀ ਸੈਕਰਾਮੈਂਟੋ ਚ 12 ਤੋਂ ਵੱਧ ਗੁਰੂ ਘਰ ਆ। ਇੱਕ ਵੀ ਮੈਂਬਰ ਕਿਸੇ ਗੁਰੂ ਘਰ ਦੀ ਕਮੇਟੀ ਦਾ ਜਾਂ ਆਮ ਸੰਗਤ ਦਾ ਮੈਂਬਰ ਨਹੀਂ ਉੱਥੇ ਪਹੁੰਚਿਆ ਹੈਗਾ। ਬਿਲਕੁਲ ਬਿਲਕੁਲ। ਕੀ ਤੁਸੀਂ ਆਪਣੀ ਸੇਫਟੀ ਲਈ ਜਾਂ ਆਪਣੇ ਬੱਚਿਆਂ ਲਈ ਕੀ ਛੱਡ ਕੇ ਜਾ ਰਹੇ ਹੈਗੇ ਆ? ਵੀ ਕੁੱਟ ਖਾਓ, ਹੋਰ ਉੱਥੇ ਕੀ ਛੱਡ ਕੇ ਜਾਣਾ ਇਹਨਾਂ ਨੇ। ਬਸ ਇੰਨਾ ਕੀ ਜਿਹੜਾ ਇੰਨੇ ਕੁ ਜੋਗੇ ਜਿਹੜੇ ਹੈਗੇ ਆ, ਡਾਲਰ ਕਮਾਈਏ, ਘਰ ਨੂੰ ਜਾਈਏ, ਰੌਲਾ ਰੱਪਾ ਜਾਂ ਫਿਰ ਪਾਉਣਾ ਬੰਦ ਕਰ ਦੇਣਾ ਚਾਹੀਦਾ ਆ ਵੀ ਸਾਡੇ ਹੱਕਾਂ ਦੇ ਨਾਲ ਧੱਕਾ ਹੋ ਰਿਹਾ ਜਿੱਥੇ ਹੋ ਰਿਹਾ, ਤੇ ਜਾਂ ਫਿਰ ਅਗਾਂਹ ਵੀ ਹੋਵੋ ਨਾ, ਜਾ ਕੇ ਮੋਹਰੇ ਮੋਰਚਾ ਵੀ ਜਿਹੜਾ ਲਾਓ, ਕੋਈ ਕਰੋ ਜਿਹੜਾ ਉਹ ਕਾਰਜ ਵੀ ਜਿਹੜਾ ਉਹ ਕਰੋ। ਹੁਣ ਬਾਅਦ ਦੇ ਵਿੱਚ ਸਾਨੂੰ ਕਾਲਾਂ ਕਰੀ ਜਾਣੇ ਉਹ ਜੀ ਸਾਨੂੰ ਪਤਾ ਨਹੀਂ ਲੱਗਾ, ਇਦਾਂ ਹੀ ਆ ਜੀ, ਕਿਸੇ ਨੂੰ ਨਹੀਂ ਪਤਾ ਲੱਗਾ। ਕਮੇਟੀਆਂ ਵੀ ਜਿਹੜੀਆਂ ਉਹਦੀਆਂ ਆਰਗੇਨਾਈਜੇਸ਼ਨਾਂ ਉਹਨਾਂ ਨੂੰ ਵੀ ਨਮੋਸ਼ੀ ਆਉਣੀ ਚਾਹੀਦੀ ਆ ਵੀ ਭਾਈ ਦੱਸੋ ਤਾਂ ਸਹੀ ਕਮਿਊਨਿਟੀ ਨੂੰ ਵੀ ਇਦਾਂ ਦੀ ਚੀਜ਼ ਜਿਹੜੀ ਉਹ ਹੁਣ ਜਿਹੜੀ ਉਹ ਜਾ ਰਹੀ ਆ, ਵੀ ਤੁਸੀਂ ਦੱਸੋ ਵੀ ਲੋਕ ਜਿਹੜੇ ਇਕੱਠ ਜਿਹੜਾ ਉਹ ਹੋਵੇ। ਹੁਣ ਪੈਰਾਂ ਥੱਲੋਂ ਜ਼ਮੀਨ ਲੰਘ ਗਈ ਹੋਣੀ ਹੈ, ਕਈਆਂ ਦੇ ਥੱਲੋਂ ਹਿੱਲ ਗਈ ਹੋਣੀ ਹੈ, ਤੜਥੱਲੀ ਜਿਹੜੀ ਉਹ ਮਚਣੀ ਆ ਵੀ ਆਹ ਚੀਜ਼ ਜਿਹੜੀ ਉਹ ਕੀ ਹੋ ਰਹੀ। ਤੁਹਾਨੂੰ ਕੀ ਲੱਗਦਾ ਜੇ ਕੈਲੀਫੋਰਨੀਆ 'ਚ ਇਹ ਚੀਜ਼ ਹੋ ਸਕਦੀ ਹੈ ਤੇ ਅਗਲੇ ਤੁਹਾਨੂੰ ਫੈਡਰਲ ਦੇ ਵਿੱਚ ਇਦਾਂ ਦੇ ਕਾਨੂੰਨ ਪਾਸ ਕਰਾਉਣ ਦੇਣਗੇ ਜਿਨ੍ਹਾਂ ਦੇ ਉੱਥੇ ਆਪਣੇ ਕਾਂਗਰਸਮੈਨ ਲਾ ਲਓ? ਰਾਜਕਨਵੀਰ ਸਿੰਘ ਜੀ, ਫਿਰ ਸਿੱਖ ਇਹ ਦੱਸ ਵੀ ਦੇਣ ਵੀ ਕਿਹੜਾ ਬਿੱਲ ਤੁਸੀਂ ਪਾਸ ਕਰਾ ਲਿਆ। ਪਿਛਲੇ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਪਿਛਲੀ ਵਾਰੀ ਆਇਆ ਸੀ, ਉਦੋਂ ਫੇਲ ਹੋ ਗਿਆ। ਹੁਣ ਦੁਬਾਰਾ ਕੀ ਇਹਨੂੰ ਲਿਆਂਦਾ, ਇਹ ਫੇਰ ਉਧਰ ਫੇਲ ਹੋਣ ਜਾ ਰਿਹਾ ਹੈਗਾ। ਪੰਜਾਬੀ ਦਾ ਆਇਆ ਸੀ ਉਸ ਟਾਈਮ ਦੇ ਉੱਤੇ, ਤੇ ਉਹ ਅਸੈਂਬਲੀ 'ਚ ਵੀ ਪਾਸ ਹੋਇਆ, ਸੈਨੇਟ ਗਵਰਨਰ ਨੇ ਵੀਟੋ ਕਰਤਾ, ਤੇ ਮੁੜ ਕੇ ਗਵਰਨਰ ਜਿਹੜਾ ਉਹ ਮੂਤ ਗਿਆ। ਹੁਣ ਤੁਸੀਂ ਹਿਸਾਬ ਲਾਓ ਪਈ ਇਹ ਸੈਨੇਟ ਦੇ ਵਿੱਚ ਮੈਜੋਰਟੀ ਨਹੀਂ, ਯੂਨੈਨਿਮਸ ਪਾਸ ਹੋਇਆ ਸੀ 38-0 ਨਾਲ। ਹੁਣ ਇਸ ਕਮੇਟੀ 'ਚ 2 ਸੱਤਾਂ ਦੀ ਕਮੇਟੀ 'ਚ 2 ਜਣੇ ਆਲਰੇਡੀ ਜਿਹੜੇ ਉਹ ਚੁੱਪ ਕਰ ਗਏ ਹੈਗੇ ਆ। ਉਹ ਕਹਿੰਦੇ ਜਿਹੜੇ ਵਿਰੋਧ ਕਰ ਰਹੇ ਆ ਇਹਨਾਂ ਦੀ ਸੁਣੋ। ਸੋ ਉਹ ਵਿਰੋਧ ਜਿਹੜੇ ਕਰ ਰਹੇ ਆ ਉਹ ਕਹਿ ਰਹੇ ਵੀ ਜਿਹੜੇ ਬੰਦੇ ਸਿੱਖ ਸਪੋਰਟ ਕਰ ਰਹੇ ਆ ਇਸ ਟ੍ਰਾਂਸਲੇਸ਼ਨਲ ਰਿਪਰੈਸ਼ਨ ਦਾ ਬਿੱਲ, ਇਹ ਖਾਲਿਸਤਾਨੀ ਆ, ਇਹ ਸਾਨੂੰ ਡਰਾ ਰਹੇ ਹੈਗੇ ਆ, ਇਹ ਤੁਹਾਡੇ ਤੇ ਧੱਬਾ ਲਾ ਰਹੇ ਹੈਗੇ ਆ, ਜਿਹੜਾ ਆਲਰੇਡੀ ਜਿਹੜਾ 40 ਸਾਲ ਧੱਬਾ ਲਾਉਂਦੇ ਰਹੇ ਵੀ ਇਹਨਾਂ ਨੇ ਜਹਾਜ਼ ਸਿੱਟਿਆ ਸੀ। ਸੋ ਸਾਡਾ ਤਾਂ ਇਹੀ ਫਰਜ਼ ਆ ਵੀ ਕਮਿਊਨਿਟੀ ਨੂੰ ਦੱਸਣਾ ਵੀ ਘੱਟੋ ਘੱਟ ਜਿਹੜੇ ਸ਼ਹਿਰ ਦੇ ਵਿੱਚ ਤੁਸੀਂ ਰਹਿੰਦੇ ਆ, ਸੈਕਰਾਮੈਂਟੋ ਦੇ ਵਿੱਚ, ਜਿੱਥੇ ਹੀਅਰਿੰਗ ਹੁੰਦੀ ਆ ਤੇ ਕੋਈ ਨਹੀਂ ਪੜ੍ਹਦਾ ਲਿਖਦਾ, ਕੋਈ ਨਹੀਂ ਦੇਖਦਾ ਵੀ ਕਦੋਂ ਹੀਅਰਿੰਗ ਹੋਣੀ ਹੈਗੀ ਆ। ਹਾਂ, ਜਿਹੜੇ ਲੋਕ ਇਹਦੇ ਵਿੱਚ ਇਨਵੋਲਵ ਵੀ ਆ ਉਹਨਾਂ ਦਾ ਵੀ ਕਸੂਰ ਆ, ਉਹਨਾਂ ਨੂੰ ਵੀ ਦੱਸਣਾ ਚਾਹੀਦਾ ਵੀ ਭਾਈ ਇਹ ਹੀਅਰਿੰਗ ਹੈਗੀ ਆ, ਕੱਲ ਹੀਅਰਿੰਗ ਸੀਗੀ। ਐਗਜ਼ੈਕਟਲੀ, ਬਿਲਕੁਲ। ਉਹ ਸਾਰੀ ਜਿਹੜੀ ਪਹੁੰਚਿਆ ਹੀ ਕੋਈ ਨਹੀਂ ਉੱਥੇ, ਤੁਸੀਂ ਦੇਖਿਓ ਪਹੁੰਚਿਆ ਹੀ ਕੋਈ ਨਹੀਂ ਹਰਜੋਤ ਸਿੰਘ ਜੀ ਉੱਥੇ। ਸਿਰਫ 2, ਇੱਕ ਮੁੰਡਾ ਇੱਕ ਕੁੜੀ ਉੱਥੇ ਪਹੁੰਚੇ ਹੋਏ ਆ, ਉਹ ਦੈਟਸ ਇਟ। ਉਹ ਹਰ ਵਾਰੀ ਉਹੀ ਕੁੜੀ ਆਪਾਂ ਉੱਥੇ ਦੇਖਦੇ, ਕਿੰਨੀ ਦੀ ਉਹਦੇ ਨਾਲ ਆਪਾਂ ਗੱਲਬਾਤ ਵੀ ਜਿਹੜੀ ਉਹ ਕੀਤੀ ਹੈਗੀ ਆ। ਬੜੀ ਹੁਣ ਪਟੀਸ਼ਨ ਸ਼ੁਰੂ ਕਰਤੀ ਆ, ਪਟੀਸ਼ਨ ਸ਼ੁਰੂ ਕਰਕੇ ਕੱਲੇ ਜਿਹੜੇ ਤੁਸੀਂ ਦੇਖੋ ਹਰਜੋਤ ਸਿੰਘ ਜੀ, ਜਦੋਂ ਦੋਆਂ ਦਾ ਮਨ ਉਹਨਾਂ ਨੇ ਬਦਲ ਲਿਆ, ਬਾਕੀਆਂ ਦਾ ਵੀ ਬਦਲਣਗੇ। ਬਿਲਕੁਲ, 100%। ਇਹੀ ਗੱਲ ਆ। ਬਿੱਲ ਕਿਹੜਾ ਆ ਅਪੋਜ਼ ਉਹ ਜਾ ਕੇ ਸਿੱਖਾਂ ਨੂੰ ਬਲੇਮ ਕਿਹੜੀ ਗੱਲ ਤੇ ਕਰ ਰਹੇ ਹੈਗੇ ਆ, ਤੇ ਸਿੱਖ ਜਿਹੜੇ ਆ ਉਹ ਲੰਗਰ ਛਕਣ ਦੇ ਵਿੱਚ ਜਿਹੜੇ ਮਸਤ ਹੈਗੇ ਆ। ਸੋ ਬਹੁਤ ਹੀ ਜਿਹੜੀ ਇਹ ਨਮੋਸ਼ੀ ਵਾਲੀ ਖਬਰ ਆ, ਆਪਾਂ ਕਮਿਊਨਿਟੀ ਦੇ ਨਾਲ ਸ਼ੇਅਰ ਕਰ ਰਹੇ ਆ। ਬਹੁਤ ਸਾਰਾ ਮੀਡੀਆ ਆ ਉਹ ਤਾਂ ਅੱਗੇ ਨਹੀਂ ਤੁਹਾਨੂੰ ਪਤਾ ਸਾਥ ਦਿੰਦਾ ਹੈਗਾ, ਤੇ ਜਿਹੜੇ ਮੀਡੀਆ ਸਾਥ ਦਿੰਦੇ ਆ ਉਹਨਾਂ ਨੂੰ ਇੰਡੀਆ ਦੀ ਗਵਰਨਮੈਂਟ ਬੈਨ ਵੀ ਕਰ ਦਿੰਦੀ ਆ, ਮੁੜ ਕੇ ਫੇਰ ਸਾਡੇ ਤੇ ਕਈ ਬਲੇਮ ਕਰਦੇ ਰਹਿੰਦੇ ਹੈਗੇ ਆ। ਸੋ ਇਹ ਜਿਹੜੀ ਕੱਲ ਵਾਲੀ ਖਬਰ ਆ ਬਹੁਤ ਹੀ ਨਮੋਸ਼ੀ ਵਾਲੀ ਆ। ਸਿੱਖ ਕੌਮ ਜੇ ਅਜੇ ਵੀ ਨਾ ਜਾ ਕੇ ਫਿਰ ਸੁੱਤੇ ਹੀ ਠੀਕ ਆ ਜੀ, ਫਿਰ ਸੁੱਤੇ ਹੀ ਰਹੋ। ਫਿਰ ਤੇ ਇਹੀ ਗੱਲ ਆ, ਫਿਰ ਕਈ ਵਾਰੀ ਗੱਲ ਕੌੜੀ ਲੱਗਦੀ ਆ। ਰਾਜਪਾਲ ਜੀ ਜੁੜੇ ਨੇ ਆਪਣੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਰਾਜਪਾਲ ਜੀ। ਹਾਂਜੀ, ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਉਸ ਪ੍ਰੋਗਰਾਮ ਦੇ ਵਿੱਚ ਜਿਹੜਾ 509 ਦਾ ਬਿੱਲ ਵਾਸਤੇ ਬੜੇ ਵਾਰੀ ਗਏ ਆ, ਤੁਹਾਡਾ ਸਭ ਤੋਂ ਧੰਨਵਾਦ ਆ ਜਿਹੜਾ ਤੁਸੀਂ ਲੋਕਾਂ ਨੂੰ ਜਗਾਉਣੇ ਆ, ਦੱਸਦੇ ਆ ਜਿਹੜੀ ਤੁਸੀਂ ਗੱਲ ਦੱਸੀ ਹੈ। ਪਰ ਇਹਦੇ 'ਚ ਜ਼ਿਆਦਾਤਰ ਜਾਣੀ ਕਿ ਸੰਗਤਾਂ ਤਾਂ ਰੈਡੀ ਬੈਠੀਆਂ ਥਾਂ ਤੇ, ਪਰ ਅਸੀਂ ਜਿਹੜੀਆਂ ਆਰਗੇਨਾਈਜੇਸ਼ਨਾਂ ਆਪਾਂ ਜਿਨ੍ਹਾਂ ਨੂੰ ਸਪੋਰਟ ਕਰਦੇ ਆ, ਜਿਨ੍ਹਾਂ ਨੂੰ ਪੈਸਾ ਦਿੰਦੇ ਆ, ਜਿਹਨਾਂ ਨੂੰ ਮੂਹਰੇ ਲਾਇਆ ਹੋਇਆ, ਤੇ ਉਹ ਦੱਸ ਕਿਉਂ ਨਹੀਂ ਰਹੀਆਂ ਜੀ ਲੋਕਾਂ ਨੂੰ? ਬਿਲਕੁਲ ਸਹੀ ਗੱਲ। ਇਹਦੇ ਬਾਰੇ ਸਪੈਸ਼ਲ ਸ਼ੋਅ ਕਰੋ, ਉਹਨਾਂ ਨੂੰ ਲਿਆਓ ਆਪਣੇ ਇਹਦੇ ਤੇ ਆਪਣਾ ਪ੍ਰੋਗਰਾਮ ਤੇ। ਉਹ ਤਾਂ ਜਦੋਂ ਬੰਦੇ ਲੋਕ ਤਿਆਰ ਹੁੰਦੇ ਤੜਕੇ ਸਵੇਰ ਨੂੰ ਕਹਿੰਦੇ ਨਹੀਂ ਭਾਈ ਉੱਥੇ ਨਾ ਪਹੁੰਚਿਆ, ਜੇ ਹੁਣ ਲੋੜ ਹੀ ਨਹੀਂ, ਤੇ ਫਿਰ ਕੱਲ ਨੂੰ ਦੱਸਣਾ ਆਣ ਕੇ ਲੋਕਾਂ 'ਚ ਕਸੂਰ ਕੱਢਣਾ ਭਾਈ ਲੋਕ ਨਹੀਂ ਪਹੁੰਚੇ। ਲੋਕਾਂ ਨੂੰ ਪਤਾ ਤਾਂ ਲੱਗੇ ਨਾ ਕੀ ਗੱਲ ਹੋ ਰਹੀ ਹੈ। ਬਿਲਕੁਲ ਇਸ ਕਰਕੇ ਆਪਾਂ ਉਹਨਾਂ ਨੂੰ ਵੀ ਭਾਈ ਉਹਨਾਂ ਨੂੰ ਆਪਣਾ ਸਪੈਸ਼ਲ ਸ਼ੋਅ ਲਿਆਓ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਤੁਸੀਂ ਹੋਕਾ ਦਿੰਦੇ। ਸਾਰੀ ਦੁਨੀਆ ਤਿਆਰ ਬੈਠੀ, ਇਸ ਤਰ੍ਹਾਂ ਦੀ ਨਹੀਂ ਗੱਲ ਕੀ ਹੈਗੀ ਵੀ ਹਾਂ ਭਾਈ ਸੰਗਤ ਕਿਤੇ ਤਿਆਰ ਨਹੀਂ ਗਈ। ਸੰਗਤ ਕਿਹੜਾ ਨਹੀਂ ਬੰਦਾ ਚਾਹੁੰਦਾ ਵੀ ਭਾਈ ਅਸੀਂ ਉੱਥੇ ਨਾ ਜਾਈਏ, ਨਾ ਕਰੀਏ ਜੋ ਕੁਛ ਹੋਊਗਾ। ਪਰ ਉਹਨਾਂ ਨੂੰ ਇਹ ਚੀਜ਼, ਕਿਉਂਕਿ ਜਿਹੜੇ ਬੱਚੇ ਆਪਾਂ ਮੂਹਰੇ ਲਾਏ ਹੋਏ ਨੇ ਜਾਂ ਸੰਗਤਾਂ ਜਿਹਨਾਂ ਨੂੰ ਪਤਾ, ਜਿਹਨਾਂ ਨੂੰ ਵਾਇਰਿੰਗ ਡੇਟ ਵਾਸਤੇ ਉਹ ਦੱਸਦੇ ਨੇ, ਅਸੀਂ ਦੱਸਾਂਗੇ, ਉਹਨਾਂ ਨੇ ਕਿਉਂ ਨਹੀਂ ਦੱਸਿਆ, ਉਹਨਾਂ ਨੂੰ ਇਹ ਕੁਐਸਚਨ ਕੀਤੇ ਜਾਣ ਜੀ ਪਹਿਲਾਂ ਤਾਂ ਜੀ। ਹਾਂਜੀ, ਇਹ ਸ਼ੋਅ ਲਿਆਓ ਪਲੀਜ਼, ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਕਹਿੰਦੇ ਵੀ ਚਲਾ ਆਪਦੇ ਲੈਵਲ ਦੇ ਉੱਤੇ ਵੀ ਬੰਦਾ ਵੇਖ ਕੇ ਉੱਥੇ ਜਾਵੇ,
ਜੋ ਬੰਦਾ ਕਈ ਵਾਰੀ ਕਹਿੰਦਾ ਭਾਈ ਉੱਥੇ ਪਹੁੰਚਣ ਦੀ ਲੋੜ ਹੀ ਨਹੀਂ ਤੇ ਫਿਰ ਫੇਲ ਹੀ ਹੋਣੇ ਤੇ ਹੋਰ ਪਾਸ ਕਿਵੇਂ ਹੋਣਗੇ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਜੀ, ਇਹਨਾਂ ਤੋ ਨੂੰ ਅਸੀਂ ਇਹ ਸਾਰੀ ਵੀਡੀਓ ਵੀ ਇਹਦੇ ਨਾਲ ਅਟੈਚ ਕਰਾਂਗੇ ਰਾਜਕਨਵੀਰ ਸਿੰਘ ਜੀ, ਤਾਂ ਕਿ ਜਿਹੜੇ ਸਰੋਤੇ ਆ ਉਹ ਦੇਖ ਸਕਣ ਵੀ ਕੌਣ ਕੌਣ ਕੀ ਬੋਲਿਆ ਉੱਥੇ। ਬਿਲਕੁਲ ਬਿਲਕੁਲ, ਸਕੂਲ ਦੇ ਬੱਚਿਆਂ ਤੋਂ ਲੈ ਕੇ ਤੇ ਕਾਲਜ ਦੇ ਬੱਚਿਆਂ ਤੋਂ ਲੈ ਕੇ ਤੇ ਆਮ ਲੋਕਾਂ ਤੋਂ ਲੈ ਕੇ ਤੇ ਜਿਹੜੇ ਡਾਕਟਰਾਂ ਤੱਕ ਉਹਨਾਂ ਨੇ ਸੱਦੇ ਸੀ, ਉਹਨਾਂ ਦੇ ਹੋਰ ਵੱਖ-ਵੱਖ ਅਦਾਰੇ, ਕਿੰਨੇ ਜਿਹੜੀਆਂ ਸੰਸਥਾਵਾਂ ਜਿਹੜੀਆਂ ਆ ਉਹ ਉੱਥੇ ਜਿਹੜੀਆਂ ਉਹ ਆਈਆਂ ਸੀਗੀਆਂ। ਸਮੀਰ ਕਾਲੜਾ ਨੇ ਕਿਹਾ ਸੀ ਵੀ $9.5 ਲੱਖ ਲੱਗਣਾ ਆ, ਚਾਰ ਪੋਸਟਾਂ ਕ੍ਰੀਏਟ ਹੋਣੀਆਂ ਇਸ ਬਿੱਲ ਦੇ ਨਾਲ ਦੱਸਣ ਦੇ ਲਈ। ਤੇ ਉਹ ਜਿਹੜਾ ਸੀਗਾ ਇੱਕ ਸੈਂਡੀਆਗੋ ਦਾ ਜਿਹੜਾ ਸੀਗਾ ਡਿਮਾਇਓ ਅਸੈਂਬਲੀ ਮੈਂਬਰ, ਉਹ ਕਹਿੰਦਾ ਸੀਗਾ ਵੀ ਕੈਲੀਫੋਰਨੀਆ ਤੇ ਫੈਡਰਲ ਦੇ ਨਾਲ ਇਹਨਾਂ ਦਾ ਆਪਸ 'ਚ ਤਾਲਮੇਲ ਨਹੀਂ ਆ, ਇਹ ਫੈਡਰਲ ਤੋਂ ਫੰਡਿੰਗ ਆਉਣੀ ਆ, ਇਸ ਲਈ ਮੈਨੂੰ ਨਹੀਂ ਲੱਗਦਾ ਵੀ ਇਹ ਚੀਜ਼ ਅੱਗੇ ਜਿਹੜੀ ਉਹ ਬਾੜੀ ਜਿਹੜੀ ਉਹ ਜਾ ਸਕਦੀ। ਕਹਿੰਦੇ ਵੀ ਨੋਸ਼ਨ ਤਾਂ ਤੁਹਾਡਾ ਜਿਹੜਾ ਉਹ ਠੀਕ ਹੈਗਾ ਆ, ਪਰ ਉਹਨੇ ਵੋਟ ਨਹੀਂ ਪਾਈ, ਉਹਨੇ ਨਾ ਹਾਂ 'ਚ ਪਾਈ ਨਾ 'ਚ ਪਾਈ, ਉਹਨੇ ਵੋਟ ਹੀ ਨਹੀਂ ਜਿਹੜੀ ਉਹ ਕੀਤੀ। ਸੋ ਲੋਕਾਂ ਦੇ ਮਨਾਂ 'ਚ ਉਹਨਾਂ ਨੇ ਸ਼ੰਕੇ ਪੈਦਾ ਕਰਤੇ ਆ ਤੇ ਬਸ ਉਹ ਇਸ ਚੀਜ਼ ਆ। ਬਾਕੀ ਕਮਿਊਨਿਟੀਆਂ ਦੇ ਉਲਟ ਇੱਕ ਦੂਜੇ ਦੇ ਬੋਲਣ ਨੂੰ ਤਾਂ ਬਥੇਰਾ ਕੁਛ ਜਿਹੜਾ ਉਹ ਕਰੀ ਜਾਣਾ ਆ, ਤੇ ਜਿੱਥੇ ਇਕੱਠੇ ਹੋਣ ਦੀ ਗੱਲ ਹੁੰਦੀ ਆ ਉੱਥੇ ਫਿਰ ਆਪਾਂ ਘੇਸਲ ਜਿਹੜੀ ਉਹ ਵੱਟ ਜਾਂਦੇ ਆ। ਆਰਗੇਨਾਈਜੇਸ਼ਨਾਂ ਨੂੰ, ਗੁਰੂ ਘਰਾਂ ਨੂੰ, ਆਮ ਲੋਕਾਂ ਨੂੰ, ਸਾਰਿਆਂ ਨੂੰ ਭਾਈ ਇਹ ਹੁਣ ਤੁਹਾਡੇ ਲਈ ਵੇਕਅਪ ਕਾਲ ਆ, ਜਿਹਨੂੰ ਕਹਿ ਦਿੰਦੇ ਆ ਵੀ ਇਹ ਵੇਕਅਪ ਕਾਲ ਆ। ਜੇ ਇਸ ਚੀਜ਼ ਤੋਂ ਬਾਅਦ ਵੀ ਜਿਹੜਾ ਉਹ ਤੁਸੀਂ ਨਾ ਸਮਝੇ ਜਾਂ ਨਾ ਜਿਹੜਾ ਉਹ ਇਸ ਦੇ ਵਿੱਚ ਸੁਹਿਰਦਤਾ ਜਿਹੜੀ ਉਹ ਦਿਖਾਈ, ਫਿਰ ਬਿੱਲ ਜਿੱਦਾਂ ਹਰਜੋਤ ਜੀ ਨੇ ਸ਼ੰਕਾ ਜ਼ਾਹਰ ਕੀਤਾ ਆ ਵੀ ਉਹ ਵਾਕਿਆ ਫੇਲ ਹੋ ਸਕਦਾ ਆ। ਅਗਲਿਆਂ ਨੇ ਬੰਦਿਆਂ ਨੂੰ ਜਿਹੜਾ ਆ ਉਹ ਵਰਗਲਾਉਣਾ ਸ਼ੁਰੂ ਕਰ ਦਿੱਤਾ। ਇੱਦਾਂ ਹੀ ਪਹਿਲੋਂ ਉਹਨਾਂ ਨੇ ਪਿਛਲੇ ਦੀ ਜਿਹੜੀ ਆ ਉਹ ਲੱਤਾਂ ਥੱਲੋਂ ਜ਼ਮੀਨ ਜਿਹੜੀ ਆ ਲੋਕਾਂ ਦੇ ਜਿਹੜੀ ਉਹ ਖਿੱਚੀ ਸੀਗੀ ਤੇ ਬਿੱਲ ਫੇਲ ਹੋਇਆ ਸੀ, ਤੇ ਹੁਣ ਉਹੀ ਚੀਜ਼ ਆ। ਉਹਦੇ ਅਸੈਂਬਲੀ ਮੈਂਬਰ ਜਸਮੀਤ ਬੈਂਸ ਨੂੰ ਟੈਰਰਿਸਟ ਸਿੰਪਥਾਈਜ਼ਰ ਤੱਕ ਜਿਹੜਾ ਉਹ ਆਖੀ ਜਾਂਦੇ ਆ ਨਾ। ਸੋ ਤੁਸੀਂ ਆਪ ਲਾ ਲਓ, ਉਹ ਤਾਂ ਆਪ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ। ਉਹਦੇ ਉਲਟ ਉਹਦੇ ਆਫਿਸ 'ਚ ਆ ਕੇ ਜਿਹੜਾ ਉਹਨੂੰ ਧਮਕਾਉਣਾ, ਵੀ ਉਹ ਥ੍ਰੈਟ ਕਰਨਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋਣੀਆਂ। ਤੇ ਇਹ ਜਿਹੜਾ ਢੋਂਗ ਕਰ ਰਹੇ ਆ, ਭੰਡੀ ਪ੍ਰਚਾਰ ਜਿਹੜਾ ਇਹ ਉਲਟ ਕਰ ਰਹੇ ਆ ਉਹ ਆਪਣੇ ਸਿੱਖਾਂ ਦੇ, ਤੇ ਸਿੱਖ ਜਿਹੜੇ ਹੱਥ ਤੇ ਹੱਥ ਧਰ ਕੇ ਜਿਹੜੇ ਉਹ ਬੈਠੇ ਆ। ਕਮੇਟੀਆਂ ਇੱਕ ਦੂਜੇ ਦੇ ਨਾਲ ਚਾਹ ਪਕੌੜੇ ਪੀਜ਼ੇ ਖਾ ਕੇ ਤੇ ਆਨੰਦ ਦੇ ਨਾਲ ਜਿਹੜੀਆਂ ਉਹ ਆ ਜਾਂਦੀਆਂ, ਤੇ ਬਾਅਦ ਦੇ ਵਿੱਚ ਉਹ ਯਾਰ ਕੁਛ ਹੋਣ ਨਹੀਂ ਦਿਆ, ਕੁਛ ਬਣਦਾ ਨਹੀਂ। ਬਣਨਾ ਕੀ ਹੈ ਜੀ? ਫਿਰ ਹੁਣ ਜਦੋਂ ਚਾਹ ਹੀ ਪੀ ਜਾਣੀ ਤੇ ਪਕੌੜੇ ਹੀ ਛਕੀ ਜਾਣੇ, ਤੇ ਫਿਰ ਇਹੀ ਕੁਛ ਹੀ ਹੋਣਾ। ਫਿਰ ਅਗਲਿਆਂ ਨੇ ਜਿਹੜੇ ਆਰਗੇਨਾਈਜ਼ ਕਰਕੇ ਆਉਂਦੇ ਆ ਤੇ ਫਿਰ ਅੱਗੇ ਜਾਣਗੇ, ਅੱਗੇ ਵਧਣਗੇ, ਉਹਨਾਂ ਦੇ ਕੰਮ ਹੋਣੇ ਆ, ਤੇ ਤੁਸੀਂ ਜਦੋਂ ਏਦਾਂ ਬੈਠੇ ਰਹਿਣਾ ਤੇ ਫਿਰ ਤੁਸੀਂ ਏਦਾਂ ਬੈਠੇ ਰਹਿ ਜਾਣਾ। ਹਰਜੀਤ ਸਿੰਘ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਰਾਜਕਰਨ ਜੀ, ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਦੁੱਖ ਵੀ ਹੋਇਆ ਤੇ ਚਲੋ ਖੁਸ਼ੀ ਵੀ ਹੋਈ ਆ ਅਜੇ ਤੱਕ, ਪਰ ਜੇ ਏਦਾਂ ਸੁੱਤੀ ਰਹੀ ਕੌਮ ਇਹ, ਫੇਰ ਤਾਂ ਉਹ ਫੇਲ ਹੀ ਹੋਣਾ, ਫਿਰ ਤਾਂ ਫੇਲ ਹੋਣ ਦੇ ਚਾਂਸ ਜਿੱਦਾਂ ਹੁਣ ਸੁੱਤੇ ਆ। ਹਾਂ, ਇਹ ਹੈਗੀ ਵੱਖਰੀ ਗੱਲ। ਇਹ ਸਾਰਿਆਂ ਨੂੰ ਪਤਾ ਕਿ ਪੰਜਾਬੀ ਰੇਡੀਓ ਦੇ ਹੋਕਾ ਦੇਣ ਨਾਲ ਸੰਗਤ ਇਕੱਠੀ ਹੋ ਜਾਂਦੀ ਆ, ਬਹੁਤ ਇਹ ਤਾਂ ਪਤਾ ਹੀ ਆ ਸਾਰਿਆਂ ਨੂੰ, ਕਿਉਂਕਿ ਇੱਕ ਪੰਜਾਬੀ ਰੇਡੀਓ ਜਿਹੜਾ ਕਮਿਊਨਿਟੀ ਦਾ ਰੇਡੀਓ ਆ, ਜਿਹੜਾ ਸਾਡੇ ਤੱਕ ਗੱਲ ਪਹੁੰਚਾਉਂਦਾ। ਪਰ ਰੇਡੀਓ ਤੋਂ ਮੈਸੇਜ ਦੇਣ ਲਈ ਵੀ ਕੋਈ ਚਾਹੀਦਾ ਨਾ, ਦੱਸੂਗਾ ਤਾਂ ਹੀ ਇਹ ਅਨਾਉਂਸ ਕਰਨਗੇ, ਹਨਾ। ਰੇਡੀਓ ਤੱਕ ਗੱਲ, ਜਿਹੜੇ 2 ਬੰਦੇ ਪਹੁੰਚੇ ਆ, ਜੇ ਅਗਰ ਉਹਨਾਂ ਨੂੰ ਪਤਾ ਸੀ ਤੇ ਉਹ ਪੰਜਾਬੀ ਆਬਵੀਅਸਲੀ ਪਤਾ ਸੀ ਤਾਂ ਹੀ ਪਹੁੰਚੇ ਸੀ ਉੱਥੇ। ਹਾਂਜੀ, ਪਤਾ ਹੀ ਸੀ ਉਹਨਾਂ ਨੂੰ, ਉੱਥੇ ਪਹੁੰਚੇ ਸੀਗੇ। ਚਲੋ ਰੇਡੀਓ ਨੂੰ ਨਹੀਂ ਗੱਲ ਪਤਾ ਕਿ ਜਿਹੜੀਆਂ ਕਮੇਟੀਆਂ ਸਾਡੀਆਂ ਪ੍ਰਬੰਧਕ ਕਮੇਟੀਆਂ ਹੈਗੀਆਂ ਕੈਲੀਫੋਰਨੀਆ ਦੇ ਵਿੱਚ, ਕੀ ਉਹਨਾਂ ਦੇ ਲਿੰਕ ਹੈ ਨਹੀਂ ਗੇ ਇਹਨਾਂ ਤੱਕ? ਕੋਈ ਵੀ ਅਸੈਂਬਲੀ ਮੈਂਬਰ ਜਾਂ ਜਿਹੜੇ ਉੱਥੇ ਸਾਦੇ ਆ ਇਹ, ਜਾਂ ਕਾਂਗਰਸਮੈਨ ਜਿਹਨਾਂ ਦੀਆਂ ਵੋਟਾਂ ਸਿਰੋਂ ਪਾ ਦਿੰਦੇ ਆ, ਕੀ ਤੁਹਾਨੂੰ ਤੁਹਾਡੇ ਲਿੰਕ ਹੈ ਨਹੀਂ ਗੇ? ਤੁਸੀਂ ਨਹੀਂ ਦੱਸ ਸਕਦੇ? ਤੁਹਾਡਾ ਨਹੀਂ ਫਰਜ਼ ਹੈਗਾ ਇਹ ਕਮੇਟੀ ਵਾਲੇ? ਇਹਦਾ ਕੋਈ ਫਰਜ਼ ਨਹੀਂ ਗਾ ਸਿੱਖ ਕੌਮ ਨੂੰ ਅਗਾਊਂ ਦੱਸਣਾ, ਉਹਨਾਂ ਨੂੰ ਇਕੱਠੇ ਕਰਨਾ। ਇਹ ਇਕੱਠੇ ਹੋਵੋਗੇ ਤੇ ਇਹ ਸਿੱਖ ਕੌਮ ਇਹ ਬਚੂਗੀ, ਕੁਛ ਕਰੂਗੀ। ਨਾਲੇ ਤੁਸੀਂ ਦੱਸ ਚੁੱਕੇ ਆ ਵੀ ਇਹ ਬਿੱਲ ਇਕੱਲੇ ਸਿੱਖਾਂ ਲਈ ਨਹੀਂ ਗਾ, ਇਹ ਸਾਰਿਆਂ ਲਈ ਆ, ਸਾਰਿਆਂ ਨੂੰ ਬਚਾਉਣ ਲਈ ਆ, ਆਪਾਂ ਆਪਣੀਆਂ ਕਾਂਟੀਆਂ ਤੋਂ ਜਿਹੜੇ ਤੰਗ ਕਰਦੇ ਆ, ਹਨਾ। ਤੇ ਇਹ ਠੀਕ ਆ, ਪੰਜਾਬੀ ਰੇਡੀਓ ਹੋਕਾ ਦਿੰਦਾ ਸਾਰਿਆਂ ਨੂੰ, ਦੱਸਦਾ ਸਾਰੀਆਂ ਗੱਲਾਂ। ਪਰ ਜਦੋਂ ਤੁਸੀਂ ਵਿਰੋਧ ਕਰਦੇ ਪੰਜਾਬੀ ਰੇਡੀਓ ਨੂੰ, ਆਹ ਦੱਸਦਾ ਉਹ ਕਰਦਾ, ਉਹ ਇੱਥੇ ਬਾਰ ਉਹਨਾਂ ਨੂੰ ਵੀ ਦੱਸੋ, ਉਹਨਾਂ ਦਾ ਵੀ ਵਿਰੋਧ ਕਰੋ। ਜਿਹੜੇ ਨਹੀਂ ਕਹਿੰਦੇ ਉਹਨੂੰ ਦੱਸਦੇ, ਉਹਨਾਂ ਤੱਕ ਖਬਰ ਨਹੀਂ ਪਹੁੰਚਾਉਂਦੇ, ਉਹ ਠੀਕ ਆ। ਸਾਡੀ ਕਮਿਊਨਿਟੀ ਦੀ ਖਬਰ ਜਿਹੜੀ ਸਾਡੇ ਤੱਕ ਪਹੁੰਚਾਉਂਦੇ ਆ, ਜਦੋਂ ਉਹਨਾਂ ਨੂੰ ਪਤਾ ਲੱਗਦਾ, ਤੇ ਸਾਰਿਆਂ ਦਾ ਫਰਜ਼ ਬਣਦਾ, ਸਾਡਾ ਸਾਰਿਆਂ ਦਾ ਇਕੱਠੇ ਹੋ ਕੇ ਇੱਦਾਂ ਦੇ ਜਿਹੜੇ ਬਿੱਲ ਆ ਉਹਨਾਂ ਦਾ
ਉਹਨਾਂ ਦਾ ਸਾਥ ਦਈਏ। ਜੇ ਪਾਸ ਕਰਾਓ, ਜੇ ਫੇਲ ਕਰਾਓ, ਇਕੱਠੇ ਹੋ। ਕੱਲੇ ਨਾਲ ਕਿਤੇ ਨਹੀਂ, ਕੋਈ ਨਹੀਂ ਜਿੱਤ ਸਕਦਾ ਜੀ। ਤੇ ਬਹੁਤ ਧੰਨਵਾਦ ਜੀ ਤੁਹਾਡਾ ਪੰਜਾਬੀ ਰੇਡੀਓ ਦਾ। ਹਾਂਜੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਬਲਵਿੰਦਰ ਜੀ। ਹਾਂਜੀ ਰਾਜਗੰਜ, ਸਤਿ ਸ਼੍ਰੀ ਅਕਾਲ। ਹਰਦੇਵ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਮੈਂ ਕਈ ਗੱਲਾਂ ਸੋਚਦਾ ਸੀਗਾ। ਮੈਂ ਕਿਹਾ ਜੇ ਸਪੋਜ਼ ਕਰੋ ਰੇਡੀਓ ਨਾ ਹੋਵੇ ਫਿਰ ਇਹਨਾਂ ਦਾ ਕੀ ਬਣੇ? ਕਮੇਟੀਆਂ ਨੂੰ ਇੰਨਾ ਪੈਸਾ ਇਕੱਠਾ ਕਰਦੀਆਂ, ਗੁਰਦੁਆਰਿਆਂ 'ਚ ਜਾ ਕੇ ਅਨਾਉਂਸ ਕਰਨ। ਗੁਰਦੁਆਰੇ ਕਿੰਨੇ ਕੁ ਜਾਂਦੇ ਆ ਆਪਣੇ ਆਪ ਬੰਦਿਆਂ ਨੂੰ ਲੈ ਕੇ? ਇਹ ਤਾਂ ਜੇ ਤੁਸੀਂ ਮਾੜੀ ਮੋਟੀ ਜਾਗਰੂਕਤਾ ਦਿੰਦੇ ਆ ਤਾਂ ਜਾਂਦੇ ਆ। ਤੇ ਜੇ ਮੇਲੇ ਦੀ ਜਾਂ ਕਿਸੇ ਕਲਾਕਾਰ ਨੇ ਆਉਣਾ ਉਹਦੀ ਐਡ ਕਰਵਾ ਸਕਦੇ ਆ, ਤਾਂ ਕਮੇਟੀ ਵਾਲੇ ਇੱਥੇ ਨਹੀਂ ਪੈਸੇ ਦੇ ਕੇ ਐਡ ਕਰਵਾ ਸਕਦੇ। ਭਾਵੇਂ ਤੁਸੀਂ ਅਸੀਂ ਤਾਂ ਦੇਖੋ ਬਲਵਿੰਦਰ ਜੀ, ਅਸੀਂ ਕਿਹੜਾ ਇਸ ਤੇ ਪੈਸੇ ਮੰਗਦੇ? ਇਹ ਤਾਂ ਆਪਣੀ ਕਮਿਊਨਿਟੀ ਦਾ ਕੰਮ, ਅਸੀਂ ਤਾਂ ਕਰਦੇ ਆ ਏਦਾਂ ਹੀ। ਨਹੀਂ ਮੰਗਦੇ, ਪਰ ਜੇ ਦਿੱਤੇ ਹੋਣ ਤਾਂ ਸਮਾਂ ਬੰਦਾ ਹੋਰ ਉਤਸ਼ਾਹ ਨਾਲ ਬੋਲਦਾ। ਹੋਰ ਵੀ ਤਾਂ ਐਡ ਆਪਾਂ ਬੋਲਦੇ ਹੀ ਆ ਨਾ। ਜੀ ਜੀ, ਗੱਲ ਕਰਦੇ ਆਪਾਂ ਤਾਂ ਐਗਜ਼ਾਮਪਲ ਲੈਂਦੇ ਆ। ਜੀ ਜੀ ਜੀ। ਪਰ ਜਦੋਂ ਇੰਨੇ ਪੈਸੇ ਇਕੱਠੇ ਕਰਦੇ ਆ, ਕਿਤੇ ਸਪੈਂਡ ਵੀ ਕਰੋ। ਚਾਹ ਪਕੌੜੇ ਤਾਂ ਆਪਾਂ ਹਰੇਕ ਤਾਂ ਖਾਈ ਜਾਂਦੇ, ਪਰ ਗੁਰਦੁਆਰਿਆਂ ਨੂੰ ਵੀ ਜਾ ਕੇ ਉੱਥੇ ਜੇ ਫਲਾਇਰ ਰੱਖਣ, ਦੱਸਣ, ਤੁਸੀਂ ਦੱਸਦੇ ਹੋ ਤਾਂ ਇਹਨਾਂ ਲੋਕਾਂ ਦਾ ਫਰਜ਼ ਬਣਦਾ। ਜੇ ਹੁਣ 2 ਗਏ ਆ ਤਾਂ ਉਹਨਾਂ ਨੂੰ ਪਤਾ ਸੀ, ਸਾਨੂੰ ਤਾਂ ਨਹੀਂ ਪਤਾ ਸੀਗਾ। ਪਰ ਅਸੀਂ ਤਾਂ ਅੱਜ ਜਦੋਂ ਮੈਂ ਸਵੇਰੇ ਜਦੋਂ ਭਾਜੀ ਹੁਣਾਂ ਨੇ ਤੇ ਪ੍ਰਵੀਨ ਨੇ ਪਾਇਆ 2-4 ਮਿੰਟ ਦਾ, ਮੈਂ ਕਿਹਾ ਜੇ ਮੇਲਾ ਹੁੰਦਾ ਤਾਂ ਹੁਣ 50 ਬੰਦੇ ਉੱਤੇ ਪਹੁੰਚ ਜਾਣੇ ਸੀ। ਇਹ 2 ਹੀ ਗਏ ਆ ਤਾਂ ਵੀ ਸ਼ਾਬਾਸ਼ ਹੈ। ਥੈਂਕ ਯੂ ਜੀ, ਧੰਨਵਾਦ। ਸੋ ਸਰੋਤਿਓ, ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200। ਸਾਡੇ ਕੋਲ ਥੋੜੇ ਜਿਹਾ ਮਿੰਟ ਆ। ਗੱਲ ਇਹ ਆ ਵੀ ਜਿਹੜੀਆਂ ਇਹ ਦੋਨੋਂ ਹੀ ਆਰਗੇਨਾਈਜੇਸ਼ਨ ਆ, ਕੋਹਿਨਾ ਤੇ ਹਿੰਦੂ ਅਮਰੀਕਨ ਫਾਊਂਡੇਸ਼ਨ, ਬਿਲਕੁਲ ਉਹਨਾਂ ਨੇ ਆਪਣੇ ਹਿੰਦੂਆਂ ਨੂੰ ਇਕੱਠੇ ਕਰਕੇ ਇਹ ਕਿਹਾ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਆ, ਤੁਹਾਡੇ ਉਲਟਾ ਇਹ ਇੱਕ ਤਰ੍ਹਾਂ ਦੇ ਨਾਲ ਪ੍ਰੋ ਖਾਲਿਸਤਾਨੀ ਐਕਸਟ੍ਰੀਮਿਸਟ ਨੂੰ ਪ੍ਰੋਟੈਕਸ਼ਨ ਆ। ਦੇਖ ਲਓ। ਸੋ ਇਹ ਹੁਣ ਤੁਸੀਂ ਦੇਖੋ ਵੀ ਹਰ ਸਿੱਖ ਨੂੰ ਹੀ ਉਹ ਐਕਸਟ੍ਰੀਮਿਸਟ ਕਹੀ ਜਾਂਦੇ ਹੈਗੇ ਆ। ਕੱਲੇ ਉਹਨੀ ਜਿਹੜੇ 7 ਅਸੈਂਬਲੀ ਮੈਂਬਰ ਸੀ, ਉਹਨਾਂ ਦੇ ਫੋਨ, ਉਹਨਾਂ ਨੇ ਲੋਕਾਂ ਨੂੰ ਈਮੇਲ ਕੀਤੇ, ਲੋਕਾਂ ਨੂੰ ਕਾਲਾਂ ਕੀਤੀਆਂ। ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਕਾਲ ਕਰੋ। ਤਦੇ ਕਰਕੇ 2 ਜਾਣੇ ਜਿਹੜੇ ਆ ਉਹ ਚੁੱਪ ਰਹੇ ਤੇ 5 ਜਾਣੇ ਫਿਰ ਵੀ ਹੱਕ ਚੁੱਕ ਗਏ, ਪਰ ਉਹ ਪੂਰੇ ਐਕਟਿਵ ਆ। ਪਰ ਆਪਣੇ ਲੋਕ ਜਿੱਥੇ ਜਿਨ੍ਹਾਂ ਲੋਕਾਂ ਨੇ ਮਿਹਨਤ ਕੀਤੀ ਇਸ ਬਿੱਲ ਨੂੰ ਅੱਗੇ ਲੈ ਕੇ ਆਏ, ਉਹ ਹੁਣ ਉਹਨਾਂ ਵਿਚਾਰਿਆਂ ਦੀ ਜਿਹੜੀ ਮਿਹਨਤ ਆ ਉਹ ਕਿੱਥੇ ਗਈ ਹੈਗੀ? ਜੀ ਜੀ, ਬਿਲਕੁਲ। ਤੇ ਇਹ ਡੈਫੀਨੇਟਲੀ ਅਸੀਂ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ ਉਹਨਾਂ ਆਰਗੇਨਾਈਜੇਸ਼ਨਾਂ ਨੂੰ ਜਿਨ੍ਹਾਂ ਨੂੰ ਇਹ ਪਤਾ ਹੁੰਦਾ ਵੀ ਭਾਈ ਦੱਸ ਦਿਆ ਕਰੋ। ਕਈ ਵਾਰੀ ਨਹੀਂ ਵੀ ਸਾਡੇ ਜਿਹੜੀ ਉਹ ਚੀਜ਼ ਸਾਹਮਣੇ ਜਿਹੜੀ ਆਉਂਦੀ, ਤੇ ਤੁਸੀਂ ਜ਼ਰੂਰ ਜਿਹੜਾ ਉਹ ਦੱਸੋ ਤਾਂ ਜੋ ਭਾਈ ਅਸੀਂ ਜਿਹੜਾ ਆ ਇਸ ਦੇ ਵਿੱਚ ਅੱਗੇ ਤੁਹਾਨੂੰ ਜਿਹੜਾ ਦੱਸ ਸਕੀਏ ਤੇ ਆਮ ਲੋਕਾਂ ਤੱਕ ਜਿਹੜੀ ਉਹ ਗੱਲ ਨੂੰ ਜਿਹੜਾ ਉਹ ਪਹੁੰਚਾਇਆ ਜਿਹੜਾ ਉਹ ਜਾ ਸਕੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਆਪਣੇ ਸਾਹਮਣੇ ਜਿਹੜੀਆਂ ਜਾ ਰਹੀਆਂ, ਤੁਸੀਂ ਇਹ ਨਾ ਦੇਖੋ ਵੀ ਕੱਲਾ 509 ਦੇ ਲਈ ਜਿਹੜਾ ਉਹ ਜਾ ਰਹੇ ਆ, ਉਹ ਹੋਰ ਕਈ ਬਿੱਲਾਂ ਨੂੰ ਪਾਸ ਅਗੇਂਸਟ ਉਹਦੇ ਲਈ ਉਹ ਅਗਲੇ ਸਪੈਸ਼ਲ ਲੌਬਿੰਗ ਕਰ ਰਹੇ ਆ। ਆਪਾਂ ਜਿਹੜੇ ਉਹ 2 ਟ੍ਰੇਨਿੰਗ ਦੇਗਾ, ਕਿੰਨੇ ਪੁਲਿਸ ਲਾ ਐਨਫੋਰਸਮੈਂਟ ਨੂੰ, ਲਾ ਅਧਿਕਾਰੀਆਂ ਨੂੰ, ਸਭ ਨੂੰ ਟ੍ਰੇਨਿੰਗ ਦਿੱਤੀ। ਬਿਲਕੁਲ ਸਹੀ ਗੱਲ ਆ, ਬਿਲਕੁਲ ਜਿਹੜੀ ਇਹ ਸਹੀ ਗੱਲ ਆ। ਇਹ ਜਿਹੜੀ ਆਤਮ ਪੜਚੋਲ ਕਰੇ ਸਾਰੇ ਜਿਹੜੀਆਂ ਆਪਣੀਆਂ ਸਿੱਖ ਆਰਗੇਨਾਈਜੇਸ਼ਨਾਂ ਤੇ ਸਿੱਖ ਕਮੇਟੀਆਂ ਗੁਰੂ ਘਰਾਂ ਦੀਆਂ, ਵੀ ਉਹ ਕਿੱਦਾਂ 509 ਦਾ ਹਰਜੋਤ ਸਿੰਘ ਜੀ ਦੁਹਾਈ ਪਾਉਂਦੇ ਨੇ ਆਪਾਂ ਨੂੰ ਕਿੰਨਾ ਚਿਰ ਹੋ ਗਿਆ? ਕਿੰਨੇ ਕੁ ਗੁਰੂ ਘਰਾਂ ਦੇ ਵੱਲੋਂ ਸਪੋਰਟ ਜਿਹੜੀ ਉਹਦੀ ਪਹੁੰਚ ਰਹੀ ਆ? ਕਿੰਨਿਆਂ ਨੇ ਚਿੱਠੀ ਜਿਹੜੀ ਅਜੇ ਤੱਕ ਜਿਹੜੀ ਉਹ ਲਿਖਤੀ ਆ? ਕਿੰਨਿਆਂ ਨੇ ਇਕੱਠੇ ਕਰਕੇ ਜਿਹੜੀ ਉਹ ਚਿੱਠੀ ਅਜੇ ਤੱਕ ਜਿਹੜੀ ਉਹ ਲਿਖਤੀ ਆ? ਇਹ ਤਾਂ ਦੇਖੋ ਨਾ, ਛੋਟੀਆਂ ਜਿੱਤਾਂ ਹੋਣਗੀਆਂ ਤਾਂ ਵੱਡੀ ਜਿੱਤ ਪ੍ਰਾਪਤ ਹੋਣੀ ਹੈ ਜੀ। ਤੁਸੀਂ ਕਹੋਗੇ ਵੀ ਸਿੱਧਾ ਜਾ ਕੇ ਵੱਡੇ ਜੰਗ ਦੇ ਮੈਦਾਨ 'ਚ ਤੁਸੀਂ ਉਹਨਾਂ ਨਾਲ ਲੜ ਲੈਣਾ। ਇੱਕ ਪਾਸੇ ਮਹਾਰਾਜ ਪੂਰੀ ਵੱਡੀ ਸਟੇਟ ਆ, ਕੰਟਰੀ ਆ, ਅਗਲਿਆਂ ਦੇ ਇੱਥੇ ਕਿੰਨੇ ਕਾਂਗਰਸਮੈਨ ਤੇ ਕਿੰਨੇ ਉਹ ਆ, ਚਾਹੇ ਉਹ ਕਹਿਣ ਨੂੰ ਅਮਰੀਕਨ ਆ, ਅੰਦਰ ਤਾਰਾਂ ਤਾਂ ਜੁੜੀਆਂ ਹੀ ਆ ਨਾ। ਤੁਸੀਂ ਆਪਾਂ ਉਦਾਂ ਹੀ ਲਾਲਾ ਕਰਾਈ ਜਾਂਦੇ ਵੀ ਸਾਡੇ ਇੰਨੇ ਬਿਜ਼ਨਸ ਆ, ਸਾਡੇ ਇੰਨੇ ਗੁਰੂ ਘਰ ਆ, ਅਸੀਂ ਇੰਨੇ ਲੋਕ ਇੱਥੇ ਰਹਿੰਦੇ ਆ ਤੇ ਸਾਡੀ ਜੀ ਬੱਲੇ ਬੱਲੇ ਆ। ਜਾਂ ਸਾਡੇ ਇੰਨੇ ਨਗਰ ਕੀਰਤਨ ਹੋ ਗਏ ਇੱਕ ਸ਼ਹਿਰ 'ਚ 6-6, ਉਹ ਨਗਰ ਕੀਰਤਨਾਂ ਦਾ ਕੀ ਫਾਇਦਾ ਹੋਇਆ? ਤੁਹਾਡੇ ਸਾਹਮਣੇ ਆ ਵੀ ਇੱਕ ਜਿਹੜਾ ਬਿੱਲ ਆ ਰਿਹਾ, ਉਸ ਬਿੱਲ ਨੂੰ ਵੀ ਉਸ ਜਿਹੜੇ ਉੱਥੇ ਦੇ ਲੋਕ ਆ ਜਾਂ ਭਾਰਤ ਦੀ ਸਰਕਾਰ ਆ ਡਾਇਰੈਕਟਲੀ ਇਨਵੋਲਵ ਹੋ ਕੇ ਕਹਿ ਰਹੀ ਆ ਵੀ ਇਹ ਤਾਂ ਜਿਹੜੇ ਟੈਰਰਿਜ਼ਮ ਜਿਹੜੇ ਫੈਲਾਉਂਦੇ ਆ ਉਹਨਾਂ ਦੇ ਹੱਕ ਦਾ ਆ ਤੇ ਸਾਡੇ ਉਲਟਾ, ਜਦ ਕਿ ਨਾ ਉਹਨਾਂ ਦਾ ਹੈ ਹੀ ਨਹੀਂ ਕਿਸੇ ਪਾਸੇ। ਉਹ ਕਹਿੰਦੇ ਵੀ ਸਾਡੀਆਂ ਜਿਹੜੀਆਂ ਅਮੈਂਡਮੈਂਟਸ ਆ ਉਹਦੇ ਵਿੱਚ ਐਡ ਕਰੋ, ਤੁਸੀਂ ਜਿਹੜੀਆਂ ਸਾਡੀਆਂ ਅਮੈਂਡਮੈਂਟਸ ਆ ਉਹ ਐਡ ਜਿਹੜੀਆਂ ਉਹ ਕਰੋ। ਇਹ ਕਿਸਾਨ ਮੋਰਚੇ ਵੇਲੇ ਕਿੰਨੇ ਲੋਕਾਂ ਨੇ ਸਪੋਰਟ ਕੀਤੀ ਸੀ?
ਸੋ ਕਈ ਲੋਕਾਂ ਨੂੰ ਉਹ 에ਅਰਪੋਰਟ ਤੋਂ ਮੋੜ ਦਿੱਤਾ ਗਿਆ, ਮੁੜ ਕੇ ਫਿਰ ਜਦੋਂ ਉਹਨਾਂ ਦੀ ਝੋਲੀ 'ਚ ਪੈ ਗਿਆ ਜਾ ਕੇ ਉਹਨਾਂ ਨੇ ਵੀਜ਼ਾ ਦੇ ਦਿੱਤਾ ਹਨਾ। ਵੀਜ਼ਾ ਨਹੀਂ ਦਿੱਤਾ, ਵੱਡਾ ਸਵਾਗਤ ਹੋਇਆ ਹਰਜੋਤ ਸਿੰਘ ਜੀ। ਕਮਲਜੀਤ ਜੀ ਸਤਿ ਸ਼੍ਰੀ ਅਕਾਲ। ਇਹ ਜੋ ਕੱਲ ਵਾਪਰਿਆ ਇਹ ਬਹੁਤ ਹੀ ਮਾੜੀ ਗੱਲ ਹੋਈ ਹੈ, ਇਹ ਵਾਪਰਨਾ ਨਹੀਂ ਚਾਹੀਦਾ ਸੀ ਇੰਨੀ ਵੱਡੀ ਗਿਣਤੀ ਦੇ ਵਿੱਚ। ਨਹੀਂ ਹੁਣ ਤਾਂ ਹਰਜੋਤ ਸਿੰਘ ਜੀ ਇਹ ਵੀ ਗਾਂ ਦੇ ਫਿਊਚਰ ਦੀ ਪਲੈਨਿੰਗ ਕਰੋ, ਉਹ ਤਾਂ ਹੁਣ ਜਿਹੜਾ ਵੇਲਾ ਲੰਘ ਗਿਆ ਉਹ ਤਾਂ ਖੁੱਸ ਗਿਆ, ਉਹਦਾ ਕੁਝ ਨਹੀਂ ਕਰ ਸਕਦੇ। ਹੁਣ ਇਹ ਵੀ ਉਹ ਤੋਂ ਸਿੱਖ ਲਓ, ਜੇ ਉਹ ਤੋਂ ਵੀ ਨਹੀਂ ਸਿੱਖਿਆ ਫਿਰ ਕੰਮ ਔਖਾ। ਹਾਂਜੀ ਕਮਲਜੀਤ ਜੀ ਸਤਿ ਸ਼੍ਰੀ ਅਕਾਲ। ਜੀ ਭਾਜੀ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਖਾਲਸਾ ਵਾਹਿਗੁਰੂ ਫਤਿਹ। ਖਬਰ ਤਾਂ ਬੜੀ ਨਮੋਸ਼ੀ ਭਰੀ ਹੈ ਜੀ, ਪਰ ਜਿਹੜੀ ਕਮੇਟੀ ਮੋਰੇ ਲੀਡ ਕਰ ਰਹੀ ਹੈ, ਮੇਰੇ ਖਿਆਲ ਜਿਸ ਦਿਨ ਇਹ ਬਿੱਲ ਗਿਆ ਉਸ ਦਿਨ ਅਸੀਂ ਗਏ ਸੀ, ਇਵਨ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਗਿਆ ਸੀ ਛੁੱਟੀ ਕਰਵਾ ਕੇ, ਪਰ ਅਨਫੋਰਚੂਨੇਟਲੀ ਮੈਂ ਦੇਖਿਆ ਉੱਥੇ ਕੋਈ ਡਾਟਾ ਵੀ ਨਹੀਂ ਇਕੱਠਾ ਕਰ ਰਿਹਾ ਸੀ। ਘੱਟੋ ਘੱਟ ਈਮੇਲ ਡਾਟਾ ਉੱਥੇ ਬੰਦਿਆਂ ਦਾ ਇਕੱਠਾ ਕਰ ਦਿੱਤਾ ਜਾਂਦਾ, ਇੱਕ ਈਮੇਲ ਹੀ ਸਿਰਫ ਫਲੈਸ਼ ਕਰਨੀ ਹੁੰਦੀ ਹੈ, ਸਿੰਗਲ ਮੈਸੇਜ ਲਿਖ ਕੇ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ। ਹੁਣ ਨਾ ਤਾਂ ਪਤਾ ਤੁਹਾਨੂੰ ਲੱਗਿਆ, ਕਮਿਊਨਿਟੀ ਤੱਕ ਕੋਈ ਨਿਊਜ਼ ਹੀ ਨਹੀਂ ਆਈ ਕਿ ਕੱਲ ਕੋਈ ਕਮੇਟੀ ਦੀ ਮੀਟਿੰਗ ਸੀਗੀ ਹੈ ਨਾ ਜੀ। ਇਹ ਤੋਂ ਪਹਿਲਾਂ ਮੈਨੂੰ ਕਾਸਟ ਡਿਸਕ੍ਰਿਮੀਨੇਸ਼ਨ ਬਿੱਲ ਦੇ ਵਿੱਚ ਉੱਥੇ ਜਾਣ ਦਾ ਮੌਕਾ ਮਿਲਿਆ ਸੀ, ਮੈਂ ਅੰਦਰ ਚੇਅਰ ਦੇ ਵਿੱਚ ਬੋਲ ਕੇ ਆਇਆ ਸੀ। ਜਿਹੜਾ 30 ਸੈਕਿੰਡ ਦਾ ਟਾਈਮ ਹੁੰਦਾ ਹੈ, ਉਹਨਾਂ ਦੀ ਸਿਰਫ ਸਾਰਿਆਂ ਦੀ ਇੱਕੋ ਗੱਲ ਸੀ, ਇਟਸ ਹਿੰਦੂਫੋਬੀਆ, ਇਟਸ ਹਿੰਦੂਫੋਬੀਆ। ਤੇ ਮੈਂ 30 ਸੈਕਿੰਡ ਦੇ ਵਿੱਚ ਉੱਥੇ ਡਿਟੇਲ ਦੇ ਵਿੱਚ ਜੋ ਮੈਂ ਬੋਲ ਸਕਦਾ ਸੀ ਮੈਂ ਉਹ ਬੋਲ ਕੇ ਆਇਆ, ਔਰ ਇਹਨਾਂ ਬੰਦਿਆਂ ਦੀ ਯੂਨਿਟੀ ਦੇਖ ਕੇ ਮੈਂ ਹੈਰਾਨ ਹੋ ਗਿਆ। ਪਰ ਈਵਨ ਕਿ ਉਸ ਵੇਲੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੀ ਸਾਡੀਆਂ ਬਹੁਤ ਗਈਆਂ ਸੀ ਤੇ ਆਪਣੀ ਸਿੱਖ ਕਮਿਊਨਿਟੀ ਵੀ ਬਹੁਤ ਸੀ ਸਪੋਰਟ ਕਰਨ ਗਏ ਸੀ ਕਾਸਟ ਡਿਸਕ੍ਰਿਮੀਨੇਸ਼ਨ ਬਿੱਲ ਦਾ, ਤੇ ਬਹੁਤ ਵੱਡਾ ਕੰਪੀਟੀਸ਼ਨ ਸੀ, ਬਹੁਤ ਵੱਡੀ ਆਰਗੇਨਾਈਜੇਸ਼ਨ ਸੀ ਇਹਨਾਂ ਦੀ ਉਸ ਵੇਲੇ। ਪਰ ਆ ਜਿਹੜੀ ਕੱਲ ਦੀ ਖਬਰ ਹੈ ਇਹ ਤਾਂ ਕਮਿਊਨਿਟੀ ਤੱਕ ਪਹੁੰਚੀ ਨਹੀਂ ਭਾਜੀ, ਤੇ ਕਮਿਊਨਿਟੀ ਪਹੁੰਚਦੀ ਕਿਵੇਂ? ਇਹ ਤਾਂ ਮੇਰੇ ਖਿਆਲ ਸਾਰਾ ਫਾਲਟ ਜਿਹੜੇ ਬੰਦੇ ਮੋਰੇ ਕਮੇਟੀ ਨੂੰ ਲੀਡ ਕਰ ਰਹੇ ਆ, ਇਹ ਤਾਂ ਉਹਨਾਂ ਦਾ ਹੀ ਫਾਲਟ ਹੈ ਸਾਰਾ। ਕਮਿਊਨਿਟੀ ਤਾਂ ਤਿਆਰ ਬੈਠੀ ਹੈ, ਕਮਿਊਨਿਟੀ ਨੂੰ ਇੱਕ ਕਾਲ ਕਰੋ, ਚਾਹੇ ਉਹ ਰੇਡੀਓ ਥਰੂ ਕਰੋ, ਚਾਹੇ ਉਹ ਤੁਸੀਂ ਟੈਕਸਟ ਮੈਸੇਜ ਕਰੋ, ਚਾਹੇ ਈਮੇਲਸ ਕਰੋ, ਕਮਿਊਨਿਟੀ ਤਾਂ ਤਿਆਰ ਬੈਠੀ ਹੈ ਇਹੋ ਜਿਹੇ ਕੰਮ ਨੂੰ। ਪਰ ਕਮਿਊਨਿਟੀ ਦਾ ਇਹਦੇ ਵਿੱਚ ਕਸੂਰ ਨਹੀਂ, ਕਸੂਰ ਜਿਹੜਾ ਹੈਗਾ ਜਿਹੜੇ ਲੋਕ ਮੋਰੇ ਲੀਡ ਕਰ ਰਹੇ ਆ, ਦੇ ਹੈਵ ਟੂ ਇਨਫੋਰਮ। ਥੈਂਕ ਯੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਜ਼ਰੂਰ ਆ ਰਾਜਕਰਮਵੀਰ ਸਿੰਘ ਜੀ, ਆਪਾਂ ਉਹ ਸਾਰਿਆਂ ਦੇ ਜਿਹੜੇ ਨੰਬਰ ਆ ਉਹ ਜ਼ਰੂਰ ਉੱਤੇ ਪਾ ਦਾਂਗੇ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਦੇ ਉੱਤੇ ਵੀ, ਜਿਹੜੇ ਅਸੈਂਬਲੀ ਮੈਂਬਰ, ਕਿਉਂਕਿ ਇਹਨਾਂ ਨੇ ਆਲ ਕਾਲਾਂ ਬਹੁਤ ਕੀਤੀਆਂ ਉਹਨਾਂ ਨੂੰ। ਸੋ ਆਪਾਂ ਨੂੰ ਵੀ ਉਹਨਾਂ ਨੂੰ ਹਜੇ ਕਾਲਾਂ ਕਰਨੀਆਂ ਚਾਹੀਦੀਆਂ, ਫਿਊਚਰ ਦੇ ਵਿੱਚ ਵੀ ਉਹਨਾਂ ਨੇ ਅਸੈਂਬਲੀ ਮੈਂਬਰ ਆ, ਉਹਨਾਂ ਨੇ ਵੋਟ ਪਾਣੀ ਹੈਗੀ ਆ, ਸੋ ਨੈਚੁਰਲੀ ਉਹਨਾਂ ਦੇ ਉੱਤੇ ਤਾਂ ਕਿ ਜੋ ਅਸਰ ਹੋਵੇ। ਜੀ ਬਿਲਕੁਲ। ਤੇ ਸਮਾਂ ਵੀ ਆਪਣਾ ਜਿਹੜਾ ਸਮਾਪਤੀ ਤੇ ਇੱਕ ਕੁਇਕ ਬ੍ਰੇਕ ਲੈ ਕੇ ਜਿਹੜਾ ਉਹ ਵਾਪਸ ਮੁੜਦੇ ਆ।